ਪੰਜਾਬੀ ਰੇਡੀਓ ਜੁਗਾ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਰਾਜਵਿੰਦਰ ਸਿੰਘ ਕਾਲੂ ਜੁਬਾ ਸੇਰੀ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਦਲਜੀਤ ਸਿੰਘ, ਅਮਰਜੀਤ ਕੌਰ ਟਰਲਕ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਸਭ ਤੋਂ ਪਹਿਲਾਂ ਖਬਰ ਕਰਦੇ ਹੈਗੇ ਆ, ਜਦੋਂ ਅਕਾਲੀਆਂ ਦਾ ਰਾਜ ਸੀ, ਜਦ ਕੋਈ ਚੰਡੀਗੜ੍ਹ ਵੜਦਾ ਸੀ ਤਾਂ ਉਹਨੂੰ ਕੁੱਟਦੇ ਸੀ, ਵੜਨ ਨਹੀਂ ਸੀ ਦਿੰਦੇ। ਹੁਣ ਆਪ ਚੰਡੀਗੜ੍ਹ ਤੋਂ ਕੁੱਟ ਖਾ ਕੇ ਮੁੜਿਆ। ਬਿਲਕੁਲ ਜੀ। ਐਕਚੁਅਲੀ ਦੇਖੋ, ਇਹ ਮਸਲਾ ਤਾਂ ਹੈਗਾ ਜੀ ਕਿਸਾਨ ਮਸਲਾ। ਇਹਨੂੰ ਜਬਰੀ ਜਿਹੜਾ ਉਹ ਸਿੱਖ ਮਸਲਾ ਜਾਂ ਧਾਰਮਿਕ ਮਸਲਾ ਬਣਾਉਣ ਦਾ ਯਤਨ ਜਿਹੜਾ ਉਹ ਕੀਤਾ ਗਿਆ, ਕਿਉਂਕਿ ਅਕਾਲੀ ਦਲ ਬਾਦਲ ਦੇ ਵਾਸਤੇ ਮੁਸ਼ਕਿਲ ਜਿਹੜੀ ਹੈ ਜੀ ਇਹ ਬਣੀ ਹੋਈ ਆ ਕਿ ਪੈਰ ਧਰਾਵਾ ਮੁੜ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਕਿਵੇਂ ਹੋਵੇ। ਆਪਣੀਆਂ ਗਲਤੀਆਂ ਦੇ ਨਾਲ ਜੋ ਨੁਕਸਾਨ ਇਹਨਾਂ ਨੇ ਆਪਣਾ ਕਰਵਾਇਆ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਮੇਂ ਦੇ ਉੱਤੇ ਪੰਥਕ ਵੋਟ ਬੈਂਕ ਖੁੱਸਣ ਵਾਲਾ ਹੋਵੇ, ਤੇ ਚਾਹੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਇਹਨਾਂ ਦੇ ਵੱਲੋਂ ਲਿਆ ਗਿਆ ਸਟੈਂਡ ਹੋਵੇ। ਕਈ ਮਹੀਨਿਆਂ ਤੱਕ ਇਹ ਬੋਲਦੇ ਰਹੇ ਆਰਡੀਨੈਂਸਾਂ ਦੇ ਹੱਕ ਦੇ ਵਿੱਚ, ਬਿੱਲਾਂ ਦੇ ਹੱਕ ਦੇ ਵਿੱਚ। ਜਦੋਂ ਪਤਾ ਲੱਗਿਆ ਵੀ ਐਡੀ ਗਲਤੀ ਹੋ ਗਈ ਵੀ ਪਿੰਡਾਂ 'ਚ ਨਹੀਂ ਵੰਡ ਦੇਣਾ ਲੋਕਾਂ ਨੇ, ਫਿਰ ਯੂ ਟਰਨ ਮਾਰ ਕੇ ਜਿਹੜਾ ਦੀ ਉਹ ਤੁਰ ਪਏ, ਤੇ ਇਹਦੇ ਨਾਲ ਜਿਹੜਾ ਸੀ ਉਹ ਪੰਥਕ ਇਹਨੂੰ ਸਾਣ ਜਿਹੜੀ ਸੀ ਉਹ ਚੜਾ ਲਈ ਵੀ ਤਖ਼ਤਾਂ ਤੋਂ ਅਸੀਂ ਜਿਹੜਾ ਜੀ ਉਹ ਚੱਲੇ ਹਾਂ, ਵੱਖ-ਵੱਖ ਤਖ਼ਤਾਂ ਤੋਂ। ਉੱਥੋਂ ਜਿਹੜਾ ਅਕਾਲ ਤਖ਼ਤ ਤੋਂ ਤੁਰੇ ਸੁਖਬੀਰ ਸਿੰਘ ਬਾਦਲ ਹੋਰੀ, ਹਰਸਿਮਰਤ ਕੌਰ ਬਾਦਲ ਹੋਰੀ ਚੱਲੇ ਇੱਥੇ ਤਲਵੰਡੀ ਸਾਬੋ, ਤੇ ਇੱਕ ਟਰੱਕ ਜਿਹੜਾ ਸੀਗਾ ਜੀ ਉਹ ਚੱਲਿਆ ਇਹਨਾਂ ਦਾ ਅਨੰਦਪੁਰ ਸਾਹਿਬ ਤੋਂ, ਜਿਹਦੇ 'ਚ ਪ੍ਰੇਮ ਸਿੰਘ ਚੰਦੂ ਮਾਜਰਾ ਐਂਡ ਪਾਰਟੀ ਜਿਹੜੀ ਉਹ ਇਹਦੇ ਵਿੱਚ ਸਨ। ਸਵਾਲ ਇਹ ਸੀਗਾ ਕਿ ਇਹ ਤਖ਼ਤਾਂ ਤੋਂ ਜਿਹੜਾ ਜੀ ਉਹ ਸ਼ੁਰੂ ਕਰਕੇ ਅਸਲ ਦੇ ਵਿੱਚ ਜਿਹੜਾ ਜੀ ਇਹ ਪੰਥਕ, ਮੈਂ ਤੁਹਾਨੂੰ ਦੱਸਿਆ ਕਿ ਉਸ ਵੋਟ ਬੈਂਕ ਵੱਲ ਨੂੰ ਤੁਰ ਰਹੇ ਆ, ਜਿਹਨੂੰ ਤਕਰੀਬਨ 1996 ਦੇ ਵਿੱਚ ਇਹਨਾਂ ਨੇ ਵਸਾਰ ਦਿੱਤਾ, ਜਦੋਂ ਇਹਨੂੰ ਜਿਹੜਾ ਸੀ ਪੰਜਾਬੀ ਪਾਰਟੀ ਜਿਹੜੀ ਉਹ ਬਣਾ ਲਿਆ। ਵਕਤੋਂ ਖੁੰਝੀ ਡੂਮਣੀ ਵਾਲੀ ਜਿਹੜੀ ਜੀ ਉਹ ਗੱਲ ਹੈ। ਤੋ ਇਹ ਦੋ ਸਾਈਡ ਤੋਂ ਇਹਨਾਂ ਨੇ ਐਂਟਰ ਕਰਨ ਦੀ ਕੋਸ਼ਿਸ਼ ਚੰਡੀਗੜ੍ਹ ਦੇ ਵਿੱਚ ਕੀਤੀ, ਤਾਂ ਵੀਰਪੁਰ ਵਾਲੀ ਸਾਈਡ ਦੇ ਤੋਂ, ਦੂਜਾ ਜਿੱਧਰ ਇਹਨਾਂ ਦਾ ਉਹ ਬਣਾਇਆ ਹੋਇਆ ਸੁਖ ਵਿਲਾਸ 5 ਸਟਾਰ 7 ਸਟਾਰ ਹੋਟਲ ਮੁੱਲਾਂਪੁਰ ਗਰੀਬਦਾਸ, ਉਸ ਸਾਈਡ ਦੇ ਵਿੱਚੋਂ ਜਿੱਧਰ ਫਾਰਮ ਹਾਊਸ ਮੁੱਖ ਮੰਤਰੀ ਸਾਹਿਬ ਨੇ ਬਣਾਇਆ, ਉਧਰੋਂ ਦੋਨਾਂ ਥਾਵਾਂ ਦੇ ਉੱਤੇ ਬੈਰੀਕੇਡ ਜਿਹੜੇ ਜੀ ਉਹ ਲਾਏ ਹੋਏ ਸੀਗੇ। ਔਰ ਕਿਹਾ ਤਾਂ ਇਹਨੂੰ ਟਰੈਕਟਰ ਰੈਲੀ ਗਿਆ ਸੀ, ਟਰੈਕਟਰ ਹੈ ਨਹੀਂ ਸੀ ਕਿਤੇ ਵੀ। ਇਹਦੇ ਵਿੱਚ ਗੱਡੀਆਂ ਸਨ ਜੀ ਮਹਿੰਗੀਆਂ ਅਕਾਲੀ ਆਗੂਆਂ ਦੀਆਂ, ਜਿਹੜੀਆਂ ਆਉਂਦੀਆਂ ਸਨ ਮਗਰ ਇਹਨਾਂ ਦੇ। ਜਿਹੜੇ ਆਗੂ ਸੀ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਜਿਹੜਾ ਸੀ ਉਹ ਲੈ ਲਿਆ, ਚਾਹੇ ਉਹ ਹਰਸਿਮਰਤ ਕੌਰ ਬਾਦਲ ਸੀ ਇਸ ਸਾਈਡ ਤੇ, ਚਾਹੇ ਬਲਵਿੰਦਰ ਸਿੰਘ ਭੂੰਦੜ ਸਨ ਦੂਜੇ ਪਾਸੇ, ਚਾਹੇ ਸੁਖਬੀਰ ਸਿੰਘ ਬਾਦਲ ਤੇ ਬਾਕੀ ਉਹਨਾਂ ਦੇ ਸਾਥੀ। ਇਹਨਾਂ ਨੂੰ ਲੈ ਕੇ ਹਿਰਾਸਤ ਦੇ ਵਿੱਚ ਫਿਰ ਪੁਲਿਸ ਨੇ ਡਾਂਗ ਫੇਰੀ ਜਿਹੜੇ ਇਹ ਵਰਕਰ ਆਏ ਸੀ ਉਹਨਾਂ ਦੇ, ਔਰ ਡਾਂਗ ਜਿਹੜੀ ਸੀ ਉਹ ਵਾਹਵਾ ਦੇਰ ਫਿਰੀ, ਔਰ ਪਾਣੀ ਦੀਆਂ ਬੁਛਾਰਾਂ ਜਿਹੜੀਆਂ ਸੀ ਉਹ ਮਾਰੀਆਂ ਗਈਆਂ। ਫਿਰ ਉੱਥੋਂ ਜਿਹੜਾ ਜੀ ਇਹ ਤਿੱਤਰ ਬਿੱਤਰ ਹੋਏ ਰਾਤ ਲੇਟ ਨਾਈਟ। ਜਿਹੜੇ ਆਗੂ ਸੀ ਉਹਨਾਂ ਨੂੰ 17 ਸੈਕਟਰ ਦੇ ਥਾਣੇ ਲੈ ਗਏ, ਤੇ ਕੋਈ 10 ਕੁ ਵਜੇ ਦੀ ਗੱਲ ਹੈ, ਔਰ 11 ਵਜੇ ਤੋਂ ਪਹਿਲਾਂ ਜਿਹੜਾ ਸੀ ਉਹਨਾਂ ਨੂੰ ਰਿਹਾ ਕਰਤਾ, ਤੇ ਮੁੜ ਕੇ ਇਹ ਬੈਰੀਕੇਡ ਵਾਲੀ ਜਗ੍ਹਾ ਦੇ ਉੱਤੇ ਨਹੀਂ ਗਏ, ਆਪੋ ਆਪਣੇ ਘਰਾਂ ਨੂੰ ਜਿਹੜਾ ਜੀ ਉਹ ਚਲੇ ਗਏ, ਤੇ ਉੱਥੋਂ ਹੀ ਮੁੜ ਗਏ ਇਹਨਾਂ ਦੇ ਵਰਕਰ ਜਿਹੜੇ ਸੀ ਉਹ ਡਾਂਗਾ ਡੂੰਗਾ ਖਾ ਕੇ ਜੀ। ਅੱਗੇ ਅਕਾਲੀਆਂ ਦੇ ਰੋਸ ਮਾਰਚ ਦੀ ਜੇ ਗੱਲ ਕਰੀਏ, ਮਾਰਚ ਤਾਂ ਤੁਸੀਂ ਦੱਸ ਦਿੱਤਾ ਕਿਸ ਤਰ੍ਹਾਂ ਦਾ ਕੱਢਿਆ, ਪਰ ਇਹਨਾਂ ਦੇ ਵਿੱਚੋਂ ਕਿਸਾਨ ਗਾਇਬ ਸੀ। ਬਿਲਕੁਲ ਜੀ, ਇਹ ਕਿਸਾਨਾਂ ਦਾ ਤਾਂ ਹੈ ਨਹੀਂ ਸੀਗਾ, ਕਿਉਂਕਿ ਇਹਦੇ ਵਿੱਚ ਜਿਹੜਾ ਸੀਗਾ ਨਾ ਕੋਈ ਝੰਡਾ ਕਿਸਾਨਾਂ ਦਾ, ਨਾ ਕੋਈ ਜਿਹੜਾ ਵੀ ਉਹ ਡੰਡਾ ਕਿਸਾਨਾਂ ਦਾ। ਇਹ ਅਕਾਲੀ ਦਲ ਦੀਆਂ ਜਿਹੜੀਆਂ ਜੀ ਉਹ ਝੰਡੀਆਂ ਸੀਗੀਆਂ, ਤੇ ਜਿਹੜੇ ਥਾਂ ਦੇ ਉੱਤੇ ਇਹਨਾਂ ਨੇ ਹੋਰਡਿੰਗਸ ਲਾਏ ਸੀ ਵੱਡੇ, ਉਹਦੇ ਵਿੱਚ ਸਿਰਫ ਬਾਦਲ ਪਰਿਵਾਰ, ਬਹੁਤੇ ਥਾਵਾਂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਦੀ ਫੋਟੋ। ਜੇ ਕਿਤੇ ਟਾਵੇਂ ਕੁਝ ਬੋਰਡ ਸੀ ਜਿਨ੍ਹਾਂ ਦੇ ਉੱਤੇ ਇੱਕ ਚੌਥੇ ਹੋਰ ਮੈਂਬਰ ਦੀ ਫੋਟੋ ਦਿਖਦੀ ਸੀ, ਤਾਂ ਉਹ ਬਿਕਰਮ ਸਿੰਘ ਮਜੀਠੀਆ ਸੀ। ਪੰਜਵਾਂ ਬੰਦਾ ਇਹਨਾਂ ਨੇ
ਉਹਨਾਂ ਬੋਰਡਾਂ ਦੇ ਵਿੱਚ ਨਹੀਂ ਪਾਇਆ, ਚਾਹੇ ਉਹ ਤੋਤਾ ਸਿੰਘ ਹੋਵੇ, ਚਾਹੇ ਉਹ ਬਲਵਿੰਦਰ ਸਿੰਘ ਭੂੰਦੜ ਹੋਵੇ, ਚਾਹੇ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਹੋਵੇ, ਕਿਸੇ ਨੂੰ ਬੋਰਡਾਂ ਦੇ ਨੇੜੇ ਵੀ ਨਹੀਂ ਜਿਹੜਾ ਜੀ ਉਹ ਲੱਗਣ ਦਿੱਤਾ ਗਿਆ ਜੀ। ਕਹਿਣ ਨੂੰ ਇਹਨੂੰ ਟਰੈਕਟਰ ਰੋਸ ਮਾਰਚ ਦਾ ਨਾਮ ਦਿੱਤਾ ਗਿਆ ਸੀ। ਜੋ ਮੈਂ ਤੁਹਾਨੂੰ ਦੱਸਿਆ ਕਿ ਟਰੈਕਟਰ ਤਾਂ ਇਹਦੇ ਵਿੱਚ ਹੈ ਨਹੀਂ ਸੀ, ਟਰੈਕਟਰ ਇਹਦੇ ਵਿੱਚੋਂ ਗਾਇਬ ਸਨ ਜੀ। ਇਹਦੇ ਵਿੱਚ ਟਰੱਕ ਤਿਆਰ ਕੀਤੇ ਗਏ ਸੀਗੇ 2-3, ਔਰ ਉਹਨਾਂ ਟਰੱਕਾਂ ਦੇ ਉੱਤੇ ਬਹਿ ਕੇ ਜਿਹੜਾ ਜੀ ਇਹ ਆਏ, ਨਾਲ ਇਹਨਾਂ ਦੇ ਪਿੱਛੇ ਜਿਹੜੀਆਂ ਜੀ ਮਹਿੰਗੀਆਂ ਗੱਡੀਆਂ ਤੇ ਜਿਹੜੀਆਂ ਜ਼ੈਡ ਸਿਕਿਉਰਿਟੀਜ਼ ਮਿਲੀਆਂ ਹੋਈਆਂ ਨੇ, ਨਾਲ ਉਹ ਗੱਡੀਆਂ ਜਿਨ੍ਹਾਂ ਦੇ ਵਿੱਚ ਜੈਮਰਸ ਤੇ ਦੂਜਾ ਤੀਜਾ ਸਾਰਾ ਕੁਛ ਜਿਹੜਾ ਵੀ ਉਹ ਸ਼ਾਮਲ ਸੀ। ਇੱਕ ਵੀਡੀਓ ਪੋਸਟ ਕੀਤੀ ਆ ਫੇਸਬੁੱਕ ਪੇਜ ਦੇ ਉੱਤੇ, ਇਹਨੇ ਦੇਖਣੀ ਹੋਵੇ, ਜਦੋਂ ਟੋਲ ਪਲਾਜ਼ੇ ਤੋਂ ਲੰਘਦੇ, ਕਿਉਂਕਿ ਟੋਲ ਪਲਾਜ਼ਿਆਂ ਤੇ ਆ ਕੇ ਕਿਸਾਨ ਬਹਿ ਗਏ ਕੱਲ, ਉਹਨਾਂ ਨੇ ਜਿਸ ਕਿਸਮ ਦਾ ਜਿਹੜਾ ਜੀ ਉਹ ਇਹਨਾਂ ਦਾ ਸਵਾਗਤ ਕੀਤਾ, ਉਹ ਵੇਖ ਲੈਣਾ ਜਿਹੜੀ ਉਹ ਵੀਡੀਓ। ਜਿਹੜੇ ਨਾਅਰੇ ਸੀਗੇ ਉਹ ਸੁਖਬੀਰ ਸਿੰਘ ਬਾਦਲ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਜਾਂ ਹਰਸਿਮਰਤ ਕੌਰ ਬਾਦਲ ਜਿੰਦਾਬਾਦ ਦੇ ਨਾਅਰੇ ਲੱਗਦੇ ਰਹੇ। 5 ਵਾਰੀ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਕੋਈ ਨਾਰਾ ਨਹੀਂ ਲੱਗਿਆ, ਕੋਈ ਜਿੰਦਾਬਾਦ ਨਹੀਂ ਜਿਹੜਾ ਵੀ ਉਹ ਹੋਈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ। ਔਰ ਜਿਹੜੀਆਂ ਹੋਰਡਿੰਗਸ ਇਹਨਾਂ ਨੇ ਲਾਈਆਂ ਸੀ ਗੱਡੀਆਂ ਦੇ ਆਲੇ ਦੁਆਲੇ, ਉਹਦੇ ਵਿੱਚ ਬਾਦਲ ਪਰਿਵਾਰ ਦੀਆਂ ਫੋਟੋਆਂ ਸੀਗੀਆਂ ਜੀ। ਕਿਤੇ ਇਹਦੇ ਵਿੱਚ ਕਿਸਾਨਾਂ ਦੀ ਕੋਈ ਫੋਟੋ, ਕਿਸਾਨਾਂ ਦੇ ਨਾਲ ਵਾਪਰੀਆਂ ਘਟਨਾਵਾਂ, ਕੋਈ ਜਿਹੜੀਆਂ ਤਰਾਸਦੀਆਂ ਕਿਸਾਨਾਂ ਦੀਆਂ ਹੋਈਆਂ, ਉਹਨਾਂ ਦੀ ਕਿਸੇ ਜਗ੍ਹਾ ਦੇ ਉੱਤੇ ਕੋਈ ਫੋਟੋ ਜਿਹੜੀ ਉਹ ਨਹੀਂ ਲਾਈ ਗਈ। ਇਹਦੇ ਵਿੱਚ ਜਿਹੜੇ ਚੱਲ ਰਹੇ ਸਨ ਉਹੀ ਨੇ ਜੀ, ਉਹ ਪ੍ਰਾਊਡ ਟੂ ਬੀ ਅਕਾਲੀ ਵਾਲੇ ਜਿਹੜੇ ਬਿੱਲੇ ਅਜੇ ਵੀ ਜਿਹੜਾ ਜੀ ਉਹ ਪੁਰਾਣੇ ਸਾਂਭੀ ਫਿਰਦੇ ਆ, ਜਾਂ ਕਈਆਂ ਨੇ ਕਾਰਾਂ ਦੇ ਪਿੱਛੇ ਜਿਹੜੇ ਲੱਗੇ ਹੋਏ ਸਟਿੱਕਰ ਆ ਉਹ ਮਟਾਉਣ ਦੀ ਕੋਸ਼ਿਸ਼ ਕੀਤੀ। ਅੱਧੇ ਪਤੀਦੇ ਦੇ ਜਿਹੜੇ ਜੀ ਉਹ ਮਿਟੇ ਆ, ਤੇ ਅੱਧੇ ਪਤੀਦੇ ਦੇ ਅਜੇ ਵੀ ਜਿਹੜੇ ਉਹ ਹੈਗੇ ਆ। ਇਹ ਉਹੀ ਲੋਕ ਜਿਹੜੇ ਉਹ ਸੀਗੇ। ਕਿਸਾਨ ਕੋਈ ਨਹੀਂ ਜਿਹੜਾ ਜੀ ਉਹ ਆਇਆ, ਕਿਸਾਨਾਂ ਨੇ ਨਾ ਆਉਣਾ ਸੀ, ਕਿਉਂਕਿ ਕਿਸਾਨਾਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਸੈਪਰੇਟਲੀ ਆਪਣੇ ਤੌਰ ਦੇ ਉੱਤੇ ਚੱਲ ਰਹੀ ਹੈ। ਇਹ ਲੋਕ ਆਪਣੀ ਸਿਆਸਤ ਜਿਹੜੀ ਆ ਉਹ ਕਰ ਰਹੇ ਆ। ਵੈਸੇ ਕਾਫੀ ਕੁਛ ਬਹੁਤ ਸਾਰੇ ਲੋਕਾਂ ਨੂੰ ਸਮਝ ਆਉਣ ਲੱਗ ਪਿਆ, ਜੇ ਨਹੀਂ ਆਇਆ ਤਾਂ ਆਉਂਦੇ ਦਿਨਾਂ ਦੇ ਦੌਰਾਨ ਆ ਜਾਊਗਾ। ਜਿਸ ਦਿਨ ਪੰਜਾਬ ਦੇ ਵਿੱਚ ਬੰਦ ਦਾ ਸੱਦਾ ਕਿਸਾਨ ਜਥੇਬੰਦੀਆਂ ਨੇ ਦਿੱਤਾ, ਇਹਨਾਂ ਨੇ ਉਸ ਦਿਨ ਜਿਹੜਾ ਜੀ ਉਹ ਚੱਕਾ ਜਾਮ ਦਾ ਸੱਦਾ ਦੇ ਦਿੱਤਾ। ਜਦੋਂ 1 ਤਰੀਕ ਨੂੰ ਕਿਸਾਨਾਂ ਨੇ ਆਪਣਾ ਪ੍ਰੋਗਰਾਮ ਜਿਹੜਾ ਜੀ ਉਹ ਅਗਲਾ ਪੜਾਅ ਜਾਰੀ ਕੀਤਾ, ਤਾਂ ਇਹਨਾਂ ਨੇ ਉਦੋਂ ਪਹਿਲਾਂ ਇਹ ਰੋਸ ਮਾਰਚ ਜਿਹੜਾ ਜੀ ਉਹ ਰੱਖ ਲਿਆ। ਇਹ ਜੇ ਕਿਸੇ ਨੂੰ ਨਹੀਂ ਸਮਝ ਆਉਂਦੀ ਤੇ ਉਹ ਵੱਖਰੀ ਗੱਲ ਆ ਜੀ। ਅਦਰਵਾਈਜ਼ ਹੁਣ ਇੱਕ ਗੱਲ ਬੜੀ ਜਿਹੜੀ ਜੀ ਉਹ ਕਲੀਅਰ ਦਿਸ ਰਹੀ ਹੈ ਕਿ ਕਿਸਾਨਾਂ ਦਾ ਸੰਘਰਸ਼ ਜਿਹੜਾ ਡੇ ਬਾਈ ਡੇ ਪ੍ਰਚੰਡ ਹੁੰਦਾ ਤੁਰਿਆ ਜਾ ਰਿਹਾ, ਉਹਨੂੰ ਤਾਰ ਪੀਡੋ ਕਿਵੇਂ ਕੀਤਾ ਜਾਵੇ। ਇਹ ਸਿਆਸੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਇਸ ਵੇਲੇ ਫੁੱਲ ਜ਼ੋਰ ਲੱਗਿਆ ਹੋਇਆ, ਕਿਉਂਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਾਂ ਅਕਾਲੀ ਦਲ ਜਿਹੜਾ ਦੀ ਉਹ ਇਹ ਸੋਚਦਾ ਵੀ ਜੇ ਤਾਂ ਕੋਈ ਸੰਘਰਸ਼ ਤੁਰੇ ਤੇ ਉਹਨਾਂ ਦੇ ਨਾਮ ਦੇ ਉੱਤੇ ਤੁਰੇ, ਨਹੀਂ ਤਾਂ ਫਿਰ ਜਿਹੜਾ ਜੀ ਇਹ ਸੰਘਰਸ਼ ਚੱਲਣ ਨਹੀਂ ਦਿੰਦੇ ਕਿਸੇ ਵੀ ਕਿਸਮ ਦਾ। ਇਹ ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਹੈ ਤਾਂ ਸੁਚੇਤ ਸਾਰੀਆਂ ਬਹੁਤ ਇਸ ਮਾਮਲੇ ਦੇ ਉੱਤੇ, ਉਹਨਾਂ ਨੂੰ ਹੋਰ ਸੁਚੇਤ ਜਿਹੜਾ ਜੀ ਉਹ ਹੋਣਾ ਪਊਗਾ, ਕਿਉਂਕਿ ਇਹ ਸਿਆਸੀ ਪਾਰਟੀਆਂ, ਆਪਾਂ ਜੇ ਇਤਿਹਾਸ ਦੀ ਗੱਲ ਜਿਹੜੀ ਜੀ ਉਹ ਕਰੀਏ ਤਾਂ ਸਮੇਂ ਦੇ ਉੱਤੇ ਇਹਨਾਂ ਸਿਆਸੀ ਪਾਰਟੀਆਂ ਨੇ ਇਸੇ ਤਰੀਕੇ ਦੇ ਨਾਲ ਵੱਖ-ਵੱਖ ਜਿਹੜੇ ਸੰਘਰਸ਼ ਨੇ ਉਹਨਾਂ ਨੂੰ ਤਾਰ ਪੀਡੋ ਕੀਤਾ। ਅਗਲੇ ਕੁਝ ਦਿਨ ਜਿਹੜੇ ਜੀ ਉਹ ਬੜੇ ਅਹਿਮ ਹੋਣਗੇ। ਇਸੇ ਕਰਕੇ ਜਿਹੜਾ ਜੀ ਉਹ ਲੱਗਦਾ ਵੀ ਜਿਹੜੇ ਤੋੜ ਵਿਛੋੜੇ ਦੀ ਇਹ ਗੱਲ ਕਰੀ ਕੁਰੀ ਜਾਂਦੇ ਆ, ਉਹ ਤੋੜ ਵਿਛੋੜੇ ਦੇ ਪਿੱਛੇ ਦੀ ਕਹਾਣੀ ਜਿਹੜੀ ਜੀ ਉਹ ਹੁਣ ਕੋਈ ਹੋਰ ਹੀ ਜਿਹੜੀ ਉਹ ਲੱਗ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਕਿਸਾਨਾਂ ਦਾ ਜਿਹੜਾ ਇਹ ਸੰਘਰਸ਼ ਆ ਇਹਨੂੰ ਡਾਈਵਰਟ ਕੀਤਾ ਜਾਵੇ, ਇਹਦੀਆਂ ਖਬਰਾਂ ਹੋਰ ਪਾਸੇ ਲਾਈਆਂ ਜਾਣ, ਕਿਉਂਕਿ ਕੇਬਲ ਇਹਨਾਂ ਦੀ ਆ, ਕੇਬਲ ਮਾਫੀਆ ਇਹਨਾਂ ਦਾ। ਜਿੰਨੇ ਚੈਨਲ ਵਗੈਰਾ ਨੇ ਜੀ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਇਹਨਾਂ ਨੇ ਆਪਣੇ ਵੱਲ ਜਿਹੜਾ ਜੀ ਉਹ ਕੀਤਾ ਹੋਇਆ ਸੀ। ਜਿਹੜੀਆਂ ਇਹਨਾਂ ਦੀਆਂ ਗੱਡੀਆਂ ਚੱਲ ਰਹੀਆਂ ਸੀਗੀਆਂ ਸੁਖਬੀਰ ਸਿੰਘ ਬਾਦਲ ਦੀ ਇੱਕ ਪਾਸੇ ਤੇ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਹੋਰਾਂ ਦੀ, ਉਹਦੇ ਵਿੱਚ ਵਿਸ਼ੇਸ਼ ਜਿਹੜੀ ਇੱਕ ਗੱਡੀ ਆ ਦੋਨਾਂ ਸਾਈਡਾਂ ਦੇ ਉੱਤੇ ਪਿੱਛੇ ਜਿਹੜੀ ਆਉਂਦੀ ਸੀਗੀ, ਉਹਦੇ ਵਿੱਚ ਮੀਡੀਆ ਦਾ ਜਿਹੜਾ ਜੀ ਉਹ ਇੰਤਜ਼ਾਮ ਕੀਤਾ ਹੋਇਆ ਸੀਗਾ। ਮਤਲਬ ਇਸ ਦੇ ਨਾਲ ਦੀ ਨਾਲ ਜਿਹੜੇ ਜੀ ਉਹ ਸਾਰੇ ਚੈਨਲ ਇਹਨਾਂ ਨੂੰ ਵਿਖਾਉਣ। ਕੱਲ ਜਿਹੜੇ ਚੈਨਲਾਂ ਨੇ ਕਿਸਾਨਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਬੈਠਿਆਂ ਤੇ ਉਹਨਾਂ ਦੇ ਸੰਘਰਸ਼ ਨੂੰ ਨਹੀਂ ਵਿਖਾਇਆ, ਜੋ ਇਹ ਚਾਹੁੰਦੇ ਸੀਗੇ ਉਸ ਪਾਸੇ ਵੱਲ ਜਿਹੜੇ ਜੀ ਉਹ ਇਹ ਸਫਲ ਇੱਕ ਕਿਸਮ ਦੇ ਨਾਲ ਹੋ ਰਹੇ ਆ। ਜਿਵੇਂ ਮੈਂ ਕਿਹਾ ਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਉਹਨੂੰ ਤਾਰ ਪੀਡੋ ਕਰਨ ਦੇ
ਜ਼ੋਰਦਾਰ ਯਤਨ ਚੱਲ ਰਹੇ ਆ। ਬਿਲਕੁਲ ਜੀ, ਜਿਹੜੇ ਮੀਡੀਆ ਦੀ ਗੱਲ ਕਰਦੇ ਹਾਂ, ਵੱਖ ਨਾਮਾਂ ਥੱਲੇ ਘੁੰਮ ਘੇਰ ਕੇ ਇਹਨਾਂ ਦਾ ਹੀ ਹੈਗਾ ਆ ਉਹ। ਤੇ ਅੱਗੇ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਵੀ ਮੋਰਚਾ ਖੋਲ੍ਹਿਆ। ਦੇਖੋ, ਇੱਥੇ ਜਿਹੜੇ ਇਹ ਕਾਰਪੋਰੇਟ ਅਦਾਰੇ ਨੇ ਉਹਨਾਂ ਦੇ ਖਿਲਾਫ ਕਿਸਾਨ ਜਿਹੜਾ ਵੀ ਉਹ ਖੜੇ ਹੋਏ ਨੇ ਉੱਠ ਕੇ। ਔਰ ਕੱਲ ਇਹ ਜਿਹੜਾ ਸੰਘਰਸ਼ ਸੀਗਾ ਇਹ ਇੱਕ ਨਵੇਂ ਪੜਾਅ ਦੇ ਵਿੱਚ ਦਾਖਲ ਜਿਹੜਾ ਉਹ ਹੋ ਗਿਆ। ਇੱਕ ਤਾਂ ਜਿਹੜੀ ਕਿਸਾਨ ਬੈਠੇ ਨੇ ਰੇਲ ਟਰੈਕ ਦੇ ਉੱਤੇ ਉਹ ਪੱਕੇ ਬਹਿ ਗਏ ਆ ਕੇ, ਔਰ ਜਿਹੜੇ ਕੁਝ ਰੇਲ ਟਰੈਕ ਅਜੇ ਹੈਗੇ ਸੀਗੇ ਖਾਲੀ ਉਹਨਾਂ ਨੂੰ ਵੀ ਜਿਹੜਾ ਵੀ ਉਹ ਘੇਰ ਲਿਆ। ਔਰ ਪੱਕੇ ਬੈਠਣ ਕਰਕੇ ਜਿਹੜੀਆਂ ਖੁਫੀਆ ਏਜੰਸੀਜ਼ ਨੇ ਤੇ ਕੇਂਦਰ ਦੀ ਸਰਕਾਰ ਜਿਹੜੀ ਹੈ ਉਹਦੀ ਫਿਕਰਮੰਦੀ ਇਹਦੇ ਨਾਲ ਵੱਧ ਗਈ। ਔਰ ਇਸ ਤੋਂ ਇਲਾਵਾ ਜਿਹੜੇ ਕਿਸਾਨ ਨੇ ਉਹਨਾਂ ਦਾ ਸਾਥ ਮਜ਼ਦੂਰ, ਆੜ੍ਹਤੀਏ, ਪੱਲੇਦਾਰ, ਦੁਕਾਨਦਾਰ, ਮੁਲਾਜ਼ਮ ਵਰਗ, ਸਟੂਡੈਂਟ ਯੂਨੀਅਨ ਜਿਹੜੀਆਂ ਦੀ ਉਹ ਸਾਰੀਆਂ ਉਹਨਾਂ ਦੇ ਨਾਲ ਜਿਹੜੀਆਂ ਉਹ ਖੜੀਆਂ ਨੇ। ਇਹ ਪ੍ਰਚਾਰ ਕਈ ਜਗ੍ਹਾ ਦੇ ਉੱਤੇ ਕੀਤਾ ਜਾਂਦਾ ਤੇ ਕੋਈ ਉਹ ਹੈ ਨਹੀਂ, ਉਹ ਗਲਤ ਗੱਲ ਹੈ। ਨਾਲ ਸਾਰੇ ਜਗ੍ਹਾ ਦੇ ਉੱਤੇ ਜਿਹੜਾ ਵੀ ਇਹ ਸਾਰੇ ਬੈਠ ਰਹੇ ਆ ਇਹਨਾਂ ਦੇ ਕਿਸਾਨਾਂ ਦੇ ਧਰਨਿਆਂ ਦੇ ਉੱਤੇ। ਕਿਸਾਨਾਂ ਨੇ ਜਿਹੜੀ ਬਠਿੰਡਾ ਜ਼ੀਰਕਪੁਰ ਹਾਈਵੇ ਆ ਜੀ ਉਹਦੇ ਉੱਤੇ ਜਿਹੜੇ ਟੋਲ ਪਲਾਜ਼ੇ ਪੈਂਦੇ ਆ 3 ਉਹਨਾਂ ਦੇ ਉੱਤੇ ਆ ਕੇ ਕਬਜ਼ਾ ਕਰ ਲਿਆ। ਕੱਲ ਸਵੇਰੇ 2 ਟੋਲ ਪਲਾਜ਼ੇ ਜਿਹੜੇ ਬਠਿੰਡਾ ਅੰਮ੍ਰਿਤਸਰ ਰੋਡ ਦੇ ਉੱਤੇ ਪੈਂਦੇ ਨੇ ਉਹਨਾਂ ਦੇ ਉੱਤੇ ਕਬਜ਼ਾ ਕਰ ਲਿਆ। ਕੱਥੂ ਲੰਗਲ ਦੇ ਵਿੱਚ ਟੋਲ ਪਲਾਜ਼ਾ ਉਹਦੇ ਉੱਤੇ ਕਬਜ਼ਾ ਜਿਹੜਾ ਜੀ ਉਹ ਕਰ ਲਿਆ। ਇਹਨਾਂ ਨੇ ਉੱਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਇਹ ਗੱਲ ਜਿਹੜੀ ਜੀ ਕਹੀ ਕਿ ਤੁਸੀਂ ਇਹ ਟੋਲ ਪਲਾਜ਼ਾ ਖਾਲੀ ਕਰ ਦਿਓ, ਤੁਹਾਡੇ ਨਾਲ ਕੋਈ ਦੁਸ਼ਮਣੀ ਸਾਡੀ ਨਹੀਂ ਹੈਗੀ, ਨਾ ਅਸੀਂ ਕਿਸੇ ਕਿਸਮ ਦਾ ਕੋਈ ਧੱਕਾ ਜਿਹੜਾ ਉਹ ਕਰਨਾ। ਸਿਰਫ ਕਰਨਾ ਇਹ ਆ ਕਿ ਇਹ ਪੱਕੇ ਇੱਥੇ ਮੋਰਚੇ ਲਾ ਕੇ ਬਹਿ ਗਏ ਇਹਨਾਂ ਟੋਲ ਪਲਾਜ਼ਿਆਂ ਤੇ, ਔਰ ਜਿਹੜੇ ਟੋਲ ਪਲਾਜ਼ੇ ਦੇ ਗੇਟ ਆ ਉਹ ਖੁਲਵਾ ਦਿੱਤੇ। ਇਹ ਕਿਹਾ ਕਿ ਇੱਥੇ ਕੋਈ ਪਰਚੀ ਜਿਹੜੀ ਕਿਸੇ ਦੀ ਕੱਟਣ ਨਹੀਂ ਦਿੱਤੀ ਜਾਊਗੀ, ਔਰ ਕਿਸੇ ਦੀ ਪਰਚੀ ਜਿਹੜੀ ਆ ਉਹ ਨਹੀਂ ਕੱਟਣ ਦਿੱਤੀ ਗਈ। ਜਿਹੜੇ ਵੱਖ-ਵੱਖ ਅਦਾਰੇ ਨੇ, ਘਰਾਣੇ ਨੇ, ਉਹਨਾਂ ਦੇ ਜਿਹੜੇ ਪੈਟਰੋਲ ਪੰਪ ਨੇ ਰਿਲਾਇੰਸ ਦੇ ਖਾਸ ਤੌਰ ਦੇ ਉੱਤੇ ਉਹਨਾਂ ਦੇ ਜਿਹੜੇ ਰਾਹ ਪੈਟਰੋਲ ਪੰਪ ਨੂੰ ਜਾਂਦੇ ਉਹਨਾਂ ਦੇ ਉੱਤੇ ਟਰਾਲੀਆਂ ਖੜੀਆਂ ਕਰਕੇ ਜਿਹੜਾ ਵੀ ਉਹ ਰੋਕ ਦਿੱਤਾ ਗਿਆ। ਜਿਹੜਾ ਇੱਥੇ ਮੋਗਾ ਫਿਰੋਜ਼ਪੁਰ ਰੋਡ ਦੇ ਉੱਤੇ ਅਡਾਨੀਆਂ ਦਾ ਦਿਓ ਕੱਢ ਜਿਹੜਾ ਗੋਦਾਮ ਬਣਿਆ ਹੋਇਆ ਉਹਨੂੰ ਵੀ ਘੇਰ ਲਿਆ ਕਿਸਾਨਾਂ ਨੇ, ਉਹਨੂੰ ਜਿਹੜਾ ਵੀ ਉਹ ਘੇਰਿਆ ਹੋਇਆ। ਔਰ ਜਿਵੇਂ ਇੱਥੇ ਛਾਜਲੀ ਪਿੰਡਾ ਸੰਗਰੂਰ ਦੇ ਵਿੱਚ ਉੱਥੇ ਵੀ ਇੱਕ ਇਸੇ ਤਰੀਕੇ ਦਾ ਬਣਿਆ, ਉਹਨੂੰ ਵੀ ਕਿਸਾਨਾਂ ਨੇ ਜਿਹੜਾ ਉਹ ਘੇਰ ਲਿਆ। ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਕਾਰਪੋਰੇਟ ਅਦਾਰਿਆਂ ਦੇ ਇਹ ਮਾਲਕ ਨੇ ਉਹਨਾਂ ਦੀਆਂ ਜਿਹੜੀਆਂ ਦੀ ਉਹ ਫੋਟੋਆਂ ਲਾ ਕੇ ਉਹਨਾਂ ਦਾ ਵਿਰੋਧ ਕਰਨ ਦਾ ਜਿਹੜਾ ਸੱਦਾ ਉਹ ਕਿਸਾਨਾਂ ਨੇ ਦਿੱਤਾ। ਔਰ ਇਹ ਪਹਿਲੇ ਦਿਨ ਜਿਹੜਾ ਸੀਗਾ ਉਹ ਕਾਫੀ ਹੱਦ ਤੱਕ ਜਿਹੜਾ ਵੀ ਉਹ ਕਾਮਯਾਬ ਰਿਹਾ। ਇਹ ਅਣਮਿੱਥੇ ਸਮੇਂ ਦੇ ਵਾਸਤੇ ਅਜੇ ਜਿਹੜਾ ਉਹ ਤੋਰਿਆ ਹੋਇਆ। ਔਰ ਜਿਹੜੀਆਂ ਕਿਸਾਨ ਜਿਹੜੀਆਂ ਇਹ ਮਕਾਨਾਂ ਜਿਹੜੀਆਂ ਰੇਲ ਦੇ ਲਿੰਕ ਨੇ ਉਹਨਾਂ ਦੇ ਉੱਤੇ ਇਹ 8ਵਾਂ ਦਿਨ ਸੀਗਾ ਲਗਾਤਾਰ, ਜਦੋਂ ਕਿ ਇਹਨਾਂ ਦੇ ਉੱਤੇ ਆ ਕੇ ਕਿਸਾਨ ਜਿਹੜੇ ਸੀਗੇ ਜੀ ਉਹ ਬੈਠੇ ਰਹੇ ਰੇਲ ਟਰੈਕ ਦੇ ਉੱਤੇ। ਕੋਈ ਟ੍ਰੇਨ ਜਿਹੜੀ ਆ ਉਹ ਪੰਜਾਬ ਵਾਲੀ ਸਾਈਡ ਨੂੰ ਐਂਟਰ ਨਹੀਂ ਕੀਤੀ ਤੇ ਨਾ ਪੰਜਾਬ ਵਾਲੀ ਸਾਈਡ ਤੋਂ ਬਾਹਰ ਨੂੰ ਗਈ ਜੀ। ਤੇ ਅੱਗੇ ਤੁਸੀਂ ਗੱਲ ਕੀਤੀ ਹੈਗੀ ਆ ਵੀ ਰਿਲਾਇੰਸ ਨੂੰ ਵੀ ਘੇਰਿਆ, ਪਰ ਦਰਜਨਾਂ ਸਿਆਸੀ ਲੀਡਰ ਆ ਜਿਹੜੇ ਪੰਜਾਬ ਦੇ ਉਹ ਰਿਲਾਇੰਸ ਤੇ ਪੈਟਰੋਲ ਪੰਪਾਂ ਵਾਲੀ ਮਾਲਕੀ ਹੈਗੀ ਆ ਉਹਨਾਂ ਦੇ ਕੋਲ, ਤਾਂ ਨਾਲ ਜਿਹੜੇ ਮਸੀਹਾ ਬਣੇ ਪਏ ਆ ਪੰਜਾਬ ਦੇ ਸੁਖਬੀਰ ਬਾਦਲ ਉਹਨਾਂ ਦੇ ਕੋਲ ਵੀ ਹੈਗਾ। ਦੇਖੋ, ਕੁਛ ਲੋਕ ਵੈਸੇ ਸੋਸ਼ਲ ਮੀਡੀਆ ਦੇ ਉੱਤੇ ਇਸ ਚੀਜ਼ ਨੂੰ ਪ੍ਰਚਾਰ ਰਹੇ ਆ ਵੀ ਇਹਦੇ ਨਾਲ ਕੀ ਹੋ ਜਾਊਗਾ। ਉਹ ਜਿਨ੍ਹਾਂ ਨੇ ਉਹ ਘੜਮ ਚੌਧਰੀ ਟਾਈਪ ਦੇ ਹੁੰਦੇ ਨੇ ਵੀ ਇਹਦੇ ਨਾਲ ਕੀ ਫਰਕ ਜਿਹੜਾ ਵੀ ਉਹ ਪਊਗਾ। ਉਹ ਇੱਕ ਗੱਲ ਜਿਹੜੀ ਵੀ ਉਹ ਭੁੱਲਦੇ ਆ, ਜਿਹੜੇ ਬਿਜ਼ਨਸਮੈਨ ਜਿਹੜਾ ਹੁੰਦਾ ਉਹ 1 ਰੁਪਈਏ ਦਾ ਵੀ ਘਾਟਾ ਨਹੀਂ ਜਿਹੜਾ ਉਹ ਚੱਲ ਸਕਦਾ, 1 ਰੁਪਈਏ ਦਾ ਵੀ ਉਹਨੂੰ ਜਿਹੜਾ ਵੀ ਉਹ ਘਾਟਾ ਹੋਵੇ। ਜਿਹੜੇ ਇੱਥੇ ਪੈਟਰੋਲ ਪੰਪ ਨੇ ਰਿਲਾਇੰਸ ਦੇ ਪੰਜਾਬ ਦੇ ਵਿੱਚ 85 ਪੈਟਰੋਲ ਪੰਪ ਨੇ, 35 ਜਿਹੜੇ ਪੈਟਰੋਲ ਪੰਪ ਨੇ ਉਹ ਰਿਲਾਇੰਸ ਖੁਦ ਚਲਾ ਰਿਹਾ। ਪੂਰੇ ਮੁਲਕ ਦੇ ਵਿੱਚ ਰਿਲਾਇੰਸ ਕੰਪਨੀ ਦੇ 1394 ਪੈਟਰੋਲ ਪੰਪ ਨੇ। 50 ਪੈਟਰੋਲ ਪੰਪ ਜਿਹੜੇ ਹਰਿਆਣਾ ਦੇ ਵਿੱਚ ਵੀ ਜਿਹੜਾ ਵੀ ਉਹ ਹੈਗੇ ਨੇ। ਹੁਣ ਇਹਦੇ ਵਿੱਚ ਵੱਡਾ ਸਵਾਲ ਜਿਹੜਾ ਜੀ ਉਹ ਇਹ ਆ ਰਿਹਾ ਕਿ ਇਹ ਜਿਹੜੇ ਸਿਆਸੀ ਲੋਕ ਜਿਹੜੇ ਕਿਸਾਨ ਹਤੈਸ਼ੀ ਹੋਣ ਦਾ ਡਰਾਮਾ ਕਰ ਰਹੇ ਆ ਤੇ ਨਾਲ ਦੀ ਨਾਲ ਕਾਰਪੋਰੇਟ ਘਰਾਣਿਆਂ ਦੇ ਵਿਰੋਧ ਦੇ ਵਿੱਚ ਜਿਹੜਾ ਵੀ ਉਹ ਬੋਲ ਰਹੇ। ਸਭ ਤੋਂ ਵੱਡਾ ਕਾਰਪੋਰੇਟ ਘਰਾਣਾ ਤਾਂ ਬਾਦਲਾਂ ਦਾ ਪੰਜਾਬ ਦੇ ਵਿੱਚ,
ਜੇ ਦੇਖਿਆ ਜਾਵੇ ਜਿੰਨਾ ਵੱਡਾ ਕਾਰੋਬਾਰ ਉਹਨਾਂ ਦਾ ਹੈ, ਜਿੰਨੀਆਂ ਬੱਸਾਂ ਉਹਨਾਂ ਦੀਆਂ ਨੇ, ਹੋਟਲ ਇੰਡਸਟਰੀ ਉਹਨਾਂ ਦੀ ਜਿਹੜੀ ਹੈ, ਗਹਿਣਿਆਂ ਦੀ ਇੰਡਸਟਰੀ ਉਹਨਾਂ ਦੀ ਜਿਹੜੀ ਹੈ, ਕੇਬਲ ਮਾਫੀਆ ਉਹਨਾਂ ਦਾ ਹੈ, ਕਿਹੜਾ ਕੁਛ ਜਿਹੜਾ ਜੀ ਉਹ ਨਹੀਂ ਹੈਗਾ ਜਿਹੜਾ ਬਾਕੀ ਕਾਰਪੋਰੇਟ ਘਰਾਣਿਆਂ ਦੇ ਕੋਲੇ ਹੈ ਨਹੀਂਗਾ। ਜੇ ਨਹੀਂ ਸਮਝ ਆ ਰਹੀ ਤੇ ਉਹ ਲੋਕਾਂ ਨੂੰ ਸਮਝ ਨਹੀਂ ਆ ਰਹੀ। ਜਦੋਂ ਮੋਗੇ ਤੋਂ ਫਿਰੋਜ਼ਪੁਰ ਨੂੰ ਜਾਈਏ ਤਾਂ ਡਗਰੂ ਜਿਹੜਾ ਆਉਂਦਾ, ਇਹ ਤਕਰੀਬਨ ਜੇ ਤੁਸੀਂ ਨੋਟਿਸ ਕਰਦੇ ਹੋ ਤੇ 1 ਸਾਲ ਤੋਂ ਉਹਦਾ ਜਿਹੜਾ ਜੀ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਕਿਸ ਕਿਸਮ ਦਾ ਇਹ ਜਿਹੜਾ ਸਟੋਰੇਜ ਹੈ, ਜਿੱਥੇ ਇਹ ਫਸਲ ਜਿਹੜੀ ਉਹ ਖਰੀਦੀ ਜਾਂਦੀ ਹੈ, 1 ਸਾਲ ਤੋਂ ਆਲਮੋਸਟ ਜਿਹੜਾ ਜੀ ਉਹ ਤੁਹਾਨੂੰ ਦੱਸ ਰਿਹਾ ਕਿ ਕਿੱਦਾਂ ਇੱਥੇ ਟਰਾਲੀ ਜਿਹੜੀ ਉਹ ਸਾਈਟ ਤੋਂ ਐਂਟਰ ਕਰਦੀ ਹੈ, ਅੰਦਰ ਫਸਲ ਲਾ ਕੇ ਟਰਾਲੀ ਖਾਲੀ ਹੋ ਕੇ ਬਾਹਰ ਜਿਹੜਾ ਜੀ ਉਹ ਆ ਜਾਂਦੀ ਹੈ। ਮਤਲਬ ਕਿ ਉਹ ਤਾਂ ਪਹਿਲਾਂ ਦਿੱਤੇ ਹੋਇਆ। ਹੁਣ ਜਿਹੜਾ ਇਹ ਡਗਰੂ ਦੇ ਵਿੱਚ ਅਡਾਨੀ ਦਾ ਜਿਹੜਾ ਇਹ ਦਿਓ ਕੱਦ ਬਣਿਆ ਹੋਇਆ ਸਟੋਰੇਜ ਕਰਨ ਵਾਲਾ, ਜਾਂ ਇੱਥੇ ਛਾਜਲੀ ਪੈਂਦਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ, ਉੱਥੇ ਆ ਜਾਂ ਨਾਭੇ ਦੇ ਨੇੜੇ ਆ, ਇਹ ਸਾਰੀ ਜ਼ਮੀਨ ਜਿਹੜੀ ਦਿੱਤੀ ਅਕਾਲੀ ਭਾਜਪਾ ਰਾਜ ਦੇ ਵੇਲੇ ਇਹਨਾਂ ਨੂੰ, ਔਰ ਇਹਨਾਂ ਦਾ ਜਿੰਨਾ ਖਰਚਾ ਵਰਚਾ ਸੀਗਾ ਜੀ ਉਹ ਮਾਫ ਕੀਤਾ ਗਿਆ ਉਸ ਵੇਲੇ ਅਕਾਲੀ ਭਾਜਪਾ ਸਰਕਾਰ ਦੇ ਵੱਲੋਂ। ਇਹ ਔਨ ਰਿਕਾਰਡ ਨੇ ਜਿਹੜੀਆਂ ਸਾਰੀਆਂ ਗੱਲਾਂ। ਅੱਛਾ, ਜਿਹੜੇ ਹੁਣ ਇਹ ਕਹਿ ਰਹੇ ਅਸੀਂ ਕਾਰਪੋਰੇਟ ਅਦਾਰਿਆਂ ਨੂੰ ਨਹੀਂ ਆਉਣ ਦੇਵਾਂਗੇ, ਇਹੀ ਨਾਰਾ ਲਾ ਰਹੇ ਨਾ। ਔਰ ਤੁਸੀਂ ਇਹ ਦੇਖੋ ਕਿ ਜਿਹੜੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਰਿਲਾਇੰਸ ਕੰਪਨੀ ਦੇ ਉਹਦੇ ਕੋਲੇ 2 ਪੈਟਰੋਲ ਪੰਪ ਨੇ। ਇੱਕ ਜਿਹੜਾ ਇਹਨਾਂ ਦਾ ਡਿਸਟ੍ਰਿਕਟ ਮੁਕਤਸਰ ਹੈ, ਉਹਦੇ ਵਿੱਚ ਪਿੰਡ ਰਪਾਣਾ ਦੇ ਕੋਲੇ ਰਿਲਾਇੰਸ ਪੰਪ ਹੈ, ਉਹ ਸੁਖਬੀਰ ਬਾਦਲ ਦਾ। ਇਹਦੀ ਜਿਹੜੀ ਤੇਲ ਦੀ ਵਿਕਰੀ ਹੈ ਜੀ ਉਹ 500 ਲੀਟਰ ਰੋਜ਼ਾਨਾ ਘਟ ਗਈ ਹੈ। ਦੂਜਾ ਪੰਪ ਸੁਖਬੀਰ ਬਾਦਲ ਦਾ ਬਠਿੰਡਾ ਡਿਸਟ੍ਰਿਕਟ ਦੇ ਪਿੰਡ ਡੂਮਵਾਲੀ ਦੇ ਕੋਲੇ ਆ, ਜਿੱਥੇ ਵਿਕਰੀ ਤਕਰੀਬਨ ਜਿਹੜੀ ਜੀ ਉਹ 0 ਦੇ ਉੱਤੇ ਚਲੇਗੀ ਜੀ। ਡੂਮਵਾਲੀ ਦੇ ਕੋਲੇ ਰਿਲਾਇੰਸ ਪੰਪ ਦੇ ਉੱਤੇ ਕਿਸਾਨਾਂ ਦਾ ਜਿਹੜਾ ਜੀ ਉਹ ਧਰਨਾ ਹੈ, ਜਿਹੜੇ ਉਹ ਕੋਈ ਸੁਖਬੀਰ ਬਾਦਲ ਦੇ ਪੰਪ ਮੂਹਰੇ ਨਹੀਂ, ਕਿਉਂਕਿ ਰਿਲਾਇੰਸ ਦੇ ਸਾਰੇ ਪੰਪਾਂ ਦੇ ਮੂਹਰੇ ਧਰਨਾ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਦਿੱਤਾ ਜਾ ਰਿਹਾ। 15 ਤੇਲ ਪੰਪਾਂ ਦੇ ਉੱਤੇ ਜਿਹੜੇ ਜੀ ਉਹ ਧਰਨੇ ਦਿੱਤੇ ਗਏ। ਅੱਛਾ, ਜਿਹੜੇ ਕਿਸਾਨ ਨੇ ਉਹਨਾਂ ਨੂੰ ਅਜੇ ਤੱਕ ਵਿਚਾਰਿਆਂ ਨੂੰ ਇਹ ਜਾਣਕਾਰੀ ਨਹੀਂ ਹੈਗੀ ਵੀ ਇਹ ਜਿਹੜੇ ਪੈਟਰੋਲ ਪੰਪ ਨੇ ਬਾਦਲ ਪਰਿਵਾਰ ਦੇ ਨੇ। ਇਸ ਵੇਲੇ ਕੈਬਨਿਟ ਮੰਤਰੀ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਦੇ ਮੁੰਡੇ ਦੇ ਕੋਲੇ ਰਿਲਾਇੰਸ ਦਾ ਪੈਟਰੋਲ ਪੰਪ ਆ ਜਿਹੜਾ ਕੱਥੂ ਨੰਗਲ ਦੇ ਵਿੱਚ ਹੈ, ਉਹਦਾ ਜਿਹੜਾ ਸੰਭਾਲ ਰਿਹਾ ਮੁੰਡਾ, ਉਹ ਕਹਿੰਦਾ 30% ਅਸਰ ਜਿਹੜਾ ਜੀ ਉਹ ਪਿਆ, ਮਤਲਬ ਕਿ 70% ਉਹ ਕਹਿੰਦਾ ਅਜੇ ਵੀ ਜਿਹੜਾ ਕੰਮ ਚੱਲ ਰਿਹਾ ਕੁਛ ਨਹੀਂ ਹੈ। ਔਰ ਜਿਹੜਾ ਸਾਬਕਾ ਮੰਤਰੀ ਆ ਰਮਨ ਭੱਲਾ, ਉਹਦੇ ਪਰਿਵਾਰ ਦੇ ਕੋਲੇ ਗੁਰਦਾਸਪੁਰ ਦੇ ਪਿੰਡ ਸਰਨਾ ਦੇ ਵਿੱਚ ਰਿਲਾਇੰਸ ਦਾ ਪੈਟਰੋਲ ਪੰਪ ਹੈ। ਇੱਕ ਨਾਮ ਬੜਾ ਚਰਚਿਤ ਹੋਇਆ ਸੀ ਜਿਹੜਾ ਬਰਗਾੜੀ ਗੋਲੀ ਕਾਂਡ ਦੇ ਵੇਲੇ ਜਦੋਂ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ ਰਿਪੋਰਟ ਆਈ ਹੈ, ਉਹ ਸੀ ਮਨਤਾਰ ਸਿੰਘ ਬਰਾੜ, ਜਿਹੜੀ ਲਗਾਤਾਰ ਗੱਲਬਾਤ ਜਿਹੜੀ ਸੀ ਉਹ ਰਾਤ ਦੇ ਸਮੇਂ ਜਿਹੜਾ ਧਰਨਾ ਲੱਗਿਆ ਸੀ ਕੋਟਪੂਰੇ ਉਦੋਂ ਹੋ ਰਹੀ ਸੀ। ਉਹਦਾ ਭਗਤਾ ਭਾਈਕਾ ਦੇ ਵਿੱਚ ਰਿਲਾਇੰਸ ਦਾ ਪੈਟਰੋਲ ਪੰਪ ਹੈ, ਉਹ ਕਹਿੰਦਾ 25 ਤੋਂ ਜਿਹੜੀ 30% ਦੇ ਕਰੀਬ ਇਹਨਾਂ ਦੀ ਜਿਹੜੀ ਆ ਉਹ ਵਿਕਰੀ ਘਟ ਗਈ ਹੈ। ਉਹ ਕਹਿੰਦੇ ਕਿ ਕਿਸਾਨ ਆਗੂ ਜਿਹੜਾ ਜੀ ਉਹ ਕਹਿ ਗਏ ਆ ਕਿ ਇੱਥੇ ਧਰਨਾ ਜਿਹੜਾ ਜੀ ਉਹ ਲਾਉਣਗੇ। ਫਤਿਹਗੜ੍ਹ ਸਾਹਿਬ ਦੇ ਵਿੱਚ ਪੰਥਕ ਆਗੂ ਦਾ ਜਿਹੜਾ ਜੀ ਉਹ ਰਿਲਾਇੰਸ ਦਾ ਪੈਟਰੋਲ ਪੰਪ ਹੈ। ਡਿਸਟ੍ਰਿਕਟ ਮੁਕਤਸਰ ਦਾ ਸਾਬਕਾ MLA ਜਿਹੜਾ, ਉਹਦੇ ਕੋਲੇ ਵੀ ਰਿਲਾਇੰਸ ਦੇ ਜਿਹੜੇ ਉਹ ਸ਼ੇਅਰ ਨੇ। ਗੜ੍ਹਸ਼ੰਕਰ ਦੇ ਵਿੱਚ ਪੁਰਾਣੇ ਅਕਾਲੀ ਤੇ ਮੌਜੂਦਾ ਕਾਂਗਰਸੀ ਆਗੂ ਦੇ ਕੋਲੇ ਰਿਲਾਇੰਸ ਕੰਪਨੀ ਦਾ ਪੈਟਰੋਲ ਪੰਪ ਹੈ। ਮਾਨਸਾ ਡਿਸਟ੍ਰਿਕਟ ਦੇ ਵਿੱਚ ਕਾਂਗਰਸੀ ਆਗੂ ਦਾ ਰਿਲਾਇੰਸ ਦਾ ਪੈਟਰੋਲ ਪੰਪ ਹੈ। ਹੁਸ਼ਿਆਰਪੁਰ ਦੇ ਰਿਲਾਇੰਸ ਪੰਪ ਡੀਲਰ ਜਿਹੜੇ ਨੇ ਜੀ ਉਹ ਕਹਿੰਦੇ ਕਿ 50% ਸੇਲ ਜਿਹੜੀ ਹੈ ਜੀ ਉਹ ਘਟ ਗਈ ਆ ਉਹਨਾਂ ਦੀ। ਹੁਣ ਸਵਾਲ ਜਿਹੜਾ ਜੀ ਇਹ ਆ ਕਿ ਇਹ ਲੋਕ ਕਰਦੇ ਕੀ ਨੇ ਕਿ ਜਿਹੜੇ ਸੌਦੇਬਾਜ਼ੀ ਜਿਹੜੀ ਹੁੰਦੀ ਹੈ ਨਾ, ਉਹ ਸੌਦੇਬਾਜ਼ੀ ਕਿਸਾਨਾਂ ਦੇ ਸਿਰ ਦੇ ਉੱਤੇ ਹੁੰਦੀ ਹੈ ਕਿ ਸਾਡੇ ਪਿੱਛੇ ਕਿਸਾਨ ਜਿਹੜਾ ਜੀ ਉਹ ਕਿੰਨੇ ਨੇ। ਸੌਦੇਬਾਜ਼ੀ ਕਰਦੇ ਕਿਹਨਾਂ ਦੇ ਨਾਲ ਨੇ? ਇਹਨਾਂ ਕਾਰਪੋਰੇਟ ਅਦਾਰਿਆਂ ਦੇ ਨਾਲ। ਦੇਖੋ, ਚਾਹੇ ਉਹ ਡਗਰੂ ਵਾਲਾ ਹੈ, ਚਾਹੇ ਉਹ ਛਾਜਲੀ ਵਾਲਾ ਜਿਹੜਾ ਵੀ ਹੈ, ਇਹ ਕੋਈ ਓਵਰਨਾਈਟ ਨਹੀਂ ਆ ਗਏ ਜੀ ਤੇ ਪਿਛਲੇ ਹਫ਼ਤੇ ਕਾਨੂੰਨ ਬਣੇ ਨੇ ਤੇ ਅੱਜ ਇਹਨਾਂ ਦੀਆਂ ਦਿਓ ਕੱਦ ਬਿਲਡਿੰਗਾਂ ਆ ਕੇ ਜਿਹੜੀਆਂ ਜੀ ਉਹ ਖੜੀਆਂ ਹੋ ਗਈਆਂ। ਨਹੀਂ, ਇਹ ਜੇ ਆਪਾਂ ਜਿਹੜਾ ਜੀ ਇਹ ਜਿੰਨੇ ਅਦਾਨੀ ਨੂੰ ਦਿੱਤੀਆਂ ਜ਼ਮੀਨਾਂ ਉਹ ਅਕਾਲੀ ਭਾਜਪਾ ਰਾਜ ਦੇ ਵੇਲੇ ਦਿੱਤੀਆਂ ਨੇ ਜੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉੱਥੇ ਰਗੜਾ ਜਿਹੜਾ ਜੀ ਉਹ ਲੋਕਾਂ ਨੂੰ ਲੱਗਿਆ, ਸਰਕਾਰ ਨੂੰ ਤਾਂ ਕਾਹਦਾ ਲੱਗਿਆ, ਲੋਕਾਂ ਨੂੰ ਲੱਗਿਆ ਕਿ ਇਹਨਾਂ ਨੂੰ ਕੋਈ ਖਰਚਾ ਜਿਹੜਾ ਜੀ ਖਰਚਾ ਵਰਚਾ ਨਹੀਂ ਦੇਣਾ ਪਿਆ ਜਦੋਂ ਇਹਨਾਂ ਨੂੰ ਜ਼ਮੀਨਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ। ਜੇ ਆਪਾਂ ਜਿਹੜੇ ਰਿਲਾਇੰਸ ਫਰੈਸ਼ਕੋ ਜਾਂ ਦੂਜੇ ਤੀਜੇ ਜਿਹੜੇ ਸਟੋਰ ਨੇ ਉਹ ਕਦੋਂ ਆਏ, ਉਹਦੀਆਂ ਜਿਹੜੀਆਂ ਜ਼ਮੀਨਾਂ ਨੇ
ਉਹ ਜਦੋਂ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ ਉਦੋਂ ਦਿੱਤੀਆਂ ਗਈਆਂ। ਆਪਾਂ ਕੁਝ ਮਹੀਨੇ ਪਹਿਲਾਂ ਲਗਾਤਾਰ ਉਹਨੂੰ ਕਵਰ ਜਿਹੜਾ ਜੀ ਉਹ ਕਰਦੇ ਰਹੇ ਆ, ਜਿਹੜਾ ਮੱਤੇਵਾੜਾ ਜੰਗਲ ਹੈ ਉਹਦੇ ਉੱਤੇ, ਕਿ ਉੱਥੇ ਕਬਜ਼ਾ ਹੋਣ ਜਾ ਰਿਹਾ। ਉੱਥੇ ਕਬਜ਼ਾ ਕਿਹਦਾ ਹੋਣ ਜਾ ਰਿਹਾ? ਇਹੀ ਕਾਰਪੋਰੇਟ ਅਦਾਰੇ ਜਿਨ੍ਹਾਂ ਨੂੰ ਜ਼ਮੀਨਾਂ ਦੇਣ ਦੀਆਂ ਫੇਰ ਜਿਹੜੀਆਂ ਦੀ ਉਹ ਤਿਆਰੀਆਂ ਨੇ। ਇੱਥੇ ਇੱਕ ਗ੍ਰਾਮ ਸਭਾ ਹੋਈ ਪਿਛਲੇ ਦਿਨੀ ਘਰਾਚੋਂ ਪਿੰਡ ਦੇ ਵਿੱਚ, ਤੇ ਉੱਥੇ ਘਰਾਚੋਂ ਪਿੰਡ ਦੇ ਵਿੱਚ ਜਿਹੜੀ ਉੱਥੋਂ ਉਹਦੇ ਸਰਪੰਚ ਤੋਂ ਜਿਹੜੇ ਪੰਚ ਸੀ, ਸਰਪੰਚ ਨੇ ਇਹਦੇ ਸਾਈਨ ਨਹੀਂ ਸੀ ਕੀਤੇ, ਪੰਚਾਂ ਤੋਂ 20 ਕਿੱਲੇ ਜ਼ਮੀਨ ਜਿਹੜੀ ਆ ਉਹ ਕੈਬਨਿਟ ਮੰਤਰੀ ਨੇ ਜਿਹੜੇ ਸੰਗਰੂਰ ਤੋਂ ਉਹਨਾਂ ਨੇ ਲਿਖਵਾ ਲਈ ਗੱਲ 'ਚ ਅੰਗੂਠਾ ਦੇ ਕੇ। ਇਹ ਕਿਹਾ ਕਿ ਇੱਥੇ ਕਾਲਜ ਆ ਰਿਹਾ, ਸਰਕਾਰੀ ਕਾਲਜ। ਅੱਛਾ, ਹੈ ਉਹ ਪ੍ਰਾਈਵੇਟ ਪਾਰਟਨਰਸ਼ਿਪ ਦੇ ਜਿਹੜਾ ਦੀ ਉਹ ਨਾਲ 70% ਦੀ ਪ੍ਰਾਈਵੇਟ ਪਾਰਟਨਰਸ਼ਿਪ ਹੈ। ਉਹ ਗ੍ਰਾਮ ਸਭਾ ਦੇ ਵਿੱਚ ਜਦੋਂ ਉਹ ਆ ਗਿਆ ਤੇ ਗ੍ਰਾਮ ਸਭਾ ਨੇ ਉਹ ਜਿਹੜੀ ਜ਼ਮੀਨ ਸੀ ਉਹਦੇ ਤੋਂ ਵੀ ਨਾ ਕਰਤੀ ਵੀ ਨਹੀਂ, ਅਸੀਂ ਨਹੀਂ ਪਿੰਡ ਦੀ ਜ਼ਮੀਨ ਜਿਹੜੀ ਉਹ ਦਿੰਦੇ, ਕਿਉਂਕਿ ਗ੍ਰਾਮ ਸਭਾ ਦੇ ਕੋਲੇ ਪਾਵਰ ਹੈ, ਇਸ ਕਰਕੇ ਉਹਨਾਂ ਨੇ ਇਹ ਨਹੀਂ ਜਾਣਤੀ। ਏਦਾਂ ਇਹ ਜਿਹੜੀਆਂ ਜ਼ਮੀਨਾਂ ਨੇ ਪੰਚਾਇਤਾਂ ਦੀਆਂ, ਜਦੋਂ ਪਿਛਲੇ ਦਿਨਾਂ ਦੇ ਵਿੱਚ ਗੱਲ ਚੱਲੀ ਸੀ ਕਿ ਅਸੀਂ ਇਕਨੋਮਿਕ ਜ਼ੋਨ ਜਿਹੜੇ ਆ ਜੀ ਉਹ ਬਣਾਉਣੇ ਆ, ਉਹ ਆਹੀ ਸੀ। ਇਹ ਇਹਨਾਂ ਘਰਾਣਿਆਂ ਨੂੰ ਹੀ ਜਿਹੜੀਆਂ ਜੀ ਜ਼ਮੀਨਾਂ ਦੇਣ ਦੀ ਜਿਹੜੀ ਉਹ ਤਿਆਰੀ ਹੈ। ਤੇ ਜੇ ਹੁਣ ਇਹ ਸੰਘਰਸ਼ ਚੱਲ ਰਿਹਾ ਤੇ ਪਿੰਡਾਂ ਦੇ ਲੋਕਾਂ ਨੂੰ ਗ੍ਰਾਮ ਸਭਾਵਾਂ ਦੇ ਰਾਹੀਂ ਇਹ ਮਤੇ ਜਿਹੜੇ ਜੀ ਉਹ ਪਾ ਦੇਣੇ ਚਾਹੀਦੇ ਆ ਕਿ ਕੋਈ ਜ਼ਮੀਨ ਜਿਹੜੀ ਹੈ ਜੀ ਉਹ ਪਿੰਡ ਦੀ ਕਿਸੇ ਸਰਕਾਰ ਨੂੰ ਨਹੀਂ ਲੈਣ ਦਿੱਤੀ। ਬਿਲਕੁਲ ਜੀ, ਪਿੱਛੇ ਹੀ ਅਮਰਿੰਦਰ ਸਿੰਘ ਤੇ ਵਿੱਚੇ ਅਕਾਲੀ ਆ ਜਿਹੜੇ, ਇਹ ਸਾਰੇ ਹਾਜ਼ਰ ਹੀ ਆ। ਤੇ ਅੱਗੇ ਗੱਲ ਕਰਦੇ ਆ ਪਾਰਟੀਆਂ ਆ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ, ਉਹ ਕਦੀ ਰੈਲੀ ਹੋ ਜਾਂਦੀਆਂ, ਕਦੀ ਗਾਲੋਵਾਰੀ ਹੋ ਜਾਂਦੀਆਂ। ਤੇ ਹੁਣ ਜਿਹੜੀ ਹੋਰ ਰੈਲੀਆਂ, ਟਰੈਕਟਰਾਂ ਦੀਆਂ ਰੈਲੀਆਂ, ਹੁਣ ਵਾਰੀ ਆ ਰਾਹੁਲ ਗਾਂਧੀ ਦੀ। ਬਿਲਕੁਲ ਜੀ, ਪਹਿਲਾਂ 2, 3, 4 ਜਿਹੜੀ ਤਰੀਕ ਆ ਉਹ ਮਿੱਥੀ ਗਈ ਸੀਗੀ ਕਿ ਇੱਥੇ ਰਾਹੁਲ ਗਾਂਧੀ ਹੋਰਾਂ ਨੇ ਆਉਣਾ ਰੈਲੀ ਲਈ। ਇਹਦੀਆਂ ਫਿਰ ਇਹ ਕੈਂਸਲ ਹੋ ਗਈ, ਫਿਰ ਇਹ ਦੁਬਾਰਾ ਹੁਣ ਰੱਖੀ ਗਈ ਆ 3, 4, 5 ਭੜਕ ਤੋਂ ਜਿਹੜੀ ਹੈ ਜੀ ਇਹ ਰੈਲੀ ਸ਼ੁਰੂ ਹੋ ਰਹੀ ਆ। ਇਹ ਬੱਧਨੀ ਕਲਾਂ ਪੈਂਦਾ ਜੀ। ਇੱਥੋਂ ਜਿਹੜਾ ਟਰੈਕਟਰ ਰੈਲੀ ਦਾ ਇੰਤਜ਼ਾਮ ਜਿਹੜਾ ਉਹ ਕੀਤਾ ਗਿਆ, ਮੰਤਰੀਆਂ MLA ਦੀਆਂ ਡਿਊਟੀਆਂ ਜਿਹੜੀਆਂ ਇਹਦੇ ਸੰਬੰਧੀ ਜਿਹੜੀਆਂ ਉਹ ਲਾਈਆਂ ਗਈਆਂ ਨੇ। ਸੁਖਜਿੰਦਰ ਸਿੰਘ ਰੰਧਾਵਾ ਹੋਰੀ ਇਸ ਏਰੀਏ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਬੈਠੇ ਨੇ, ਜਿੱਥੇ ਕੱਲ ਤੋਂ 3 ਦਿਨਾਂ ਦੇ ਵਾਸਤੇ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਟਰੈਕਟਰ ਰੈਲੀ ਜਿਹੜੀ ਜੀ ਉਹ ਕਰਨਗੇ। ਬੱਧਨੀ ਕਲਾਂ ਮੋਗਾ ਤੋਂ ਸ਼ੁਰੂ ਹੋ ਕੇ ਇਹ ਲਿੰਕ ਸੜਕਾਂ ਤੋਂ 25 ਕਿਲੋਮੀਟਰ ਤੱਕ ਲੁਧਿਆਣੇ ਦੀ ਸਬ ਡਿਵੀਜ਼ਨ ਦੇ ਪਿੰਡ ਚੱਕਰ, ਲੱਖਾ, ਮਾਣੂਕੇ ਤੇ ਜੱਟਪੁਰਾ, ਰਾਏਕੋਟ ਜਾ ਕੇ ਸਮਾਪਤ ਹੋਊਗੀ। ਔਰ ਉਸ ਤੋਂ ਬਾਅਦ ਜਿਹੜੀ ਅਗਲੇ ਦਿਨ ਰੈਲੀ ਜਿਹੜੀ ਹੈ ਜੀ ਉਹ ਇਸ ਲੁਧਿਆਣਾ ਡਿਸਟ੍ਰਿਕਟ ਤੋਂ ਹੁੰਦੀ ਹੋਈ ਸੰਗਰੂਰ ਡਿਸਟ੍ਰਿਕਟ ਵਾਲੀ ਸਾਈਡ ਦੇ ਉੱਤੇ ਜਿਹੜੀ ਉਹ ਐਂਟਰ ਕਰੂਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਇਹਦੇ ਮੌਕੇ ਦੇ ਉੱਤੇ ਜਿਹੜਾ ਜੀ ਉਹ ਰਹਿਣਗੇ ਉੱਥੇ ਮੌਜੂਦ। ਨਾਲ ਇਹਨਾਂ ਵੇਖਣਾ ਹੋਊਗਾ ਕਿ ਕਿਹਨੂੰ ਕਿੱਥੇ ਜਿਹੜਾ ਜੀ ਉਹ ਬਿਠਾਇਆ ਜਾਂਦਾ। ਇਹ ਵੀ ਬੜਾ ਜਿਹੜਾ ਜੀ ਉਹ ਅਹਿਮ ਹੈ। ਜਿਹੜੇ ਹਰੀਸ਼ ਰਾਵਤ ਨੇ, ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ, ਉਹਨਾਂ ਨੇ ਕੱਲ ਅੰਮ੍ਰਿਤਸਰ ਦੇ ਵਿੱਚ ਸਨ ਔਰ ਰਾਤ ਜਿਹੜੀ ਗੱਲਬਾਤ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਹੋਈ ਦੱਸੀ ਜਾ ਰਹੀ ਹੈ। ਕਿਉਂਕਿ ਨਵਜੋਤ ਸਿੰਘ ਸਿੱਧੂ ਪਿਛਲੇ ਦਿਨਾਂ ਦੇ ਵਿੱਚ 2 ਵਾਰੀ ਦਿਖਾਈ ਦਿੱਤੇ ਆ, ਇੱਕ ਵਾਰੀ ਅੰਮ੍ਰਿਤਸਰ ਦੇ ਵਿੱਚ ਤੇ ਇੱਕ ਵਾਰੀ ਧੂਰੀ ਦੇ ਨੇੜੇ ਵੇਖੇ ਗਏ ਉਹ। ਔਰ ਇਹਦੇ ਵਿੱਚ ਜਦੋਂ ਉਹ ਬਾਹਰ ਆਏ ਨੇ ਤੇ ਉਹਦੇ ਵਿੱਚੋਂ ਕਾਂਗਰਸ ਦੇ ਝੰਡੇ ਹੈ ਨਹੀਂ ਸੀ, ਕਾਲੇ ਝੰਡੇ ਹੀ ਉਹਨਾਂ ਨੇ ਜਿਹੜੇ ਉਹ ਚੁੱਕੇ ਹੋਏ ਸੀ, ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਨੇ। ਤੋਂ ਜਿਹੜੇ ਹਰੀਸ਼ ਰਾਵਤ ਨੇ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਸ ਰੈਲੀ ਦੇ ਵਿੱਚ ਆਉਣ ਦੇ ਵਾਸਤੇ ਮਨਾਉਣ ਦੇ ਯਤਨਾਂ ਦੇ ਵਿੱਚ ਨੇ। ਹੁਣ ਦੇਖਣਾ ਜਿਹੜਾ ਵੀ ਇਹ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਸ਼ਾਮਲ ਹੁੰਦੇ ਨੇ ਜਾਂ ਨਹੀਂ। ਜਿਹੜੀ ਮੁਸ਼ਕਲ ਹੈ ਉਹ ਜਿੰਨੀ ਕਾਂਗਰਸ ਦੇ ਵਾਸਤੇ ਬਣੀ ਹੈ, ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਾਸਤੇ ਵੀ ਉਨੀ ਬਣੀ ਹੈ, ਕਿਉਂਕਿ ਰਾਹੁਲ ਗਾਂਧੀ ਨੇ ਆਉਣਾ ਤੇ ਉਹ ਤਾਂ ਇਹ ਗੱਲ ਕਹਿੰਦੇ ਆ ਨਾ ਕਿ ਉਹ ਲਗਾਤਾਰ ਹਾਈ ਕਮਾਂਡ ਦੇ ਸੰਪਰਕ ਦੇ ਵਿੱਚ ਨੇ ਔਰ ਇਹ ਗੱਲ ਕਹਿੰਦੇ ਆ ਕਿ ਹਾਈ ਕਮਾਂਡ ਦੇ ਕਹੇ ਦੇ ਉੱਤੇ ਉਹ ਕੁਛ ਵੀ ਜਿਹੜਾ ਵੀ ਉਹ ਕਰਨਗੇ। ਜੇ ਇੱਥੇ ਉਹ ਸ਼ਾਮਲ ਹੁੰਦੇ ਆ ਨਾਲ ਤੇ ਫਿਰ ਉਹਨਾਂ ਨੂੰ ਜੇ ਰਾਹੁਲ ਗਾਂਧੀ ਨੇ ਟਰੈਕਟਰ ਚਲਾਉਣਾ ਤੇ ਕਿਹੜੇ ਪਾਸੇ ਬਿਠਾਇਆ ਜਾਊਗਾ? ਮਗਰਲੇ ਟਰੈਕਟਰ ਤੇ ਆਉਣਗੇ, ਮੂਹਰਲੇ ਟਰੈਕਟਰ ਤੇ ਆਉਣਗੇ? ਇਹ ਵੀ ਇਹਦੇ ਵਿੱਚ ਜਿਹੜਾ ਵੀ ਉਹ ਸਵਾਲ ਰਹੂਗਾ। ਜਿਹੜੀਆਂ ਕੁਝ ਕਨਸੂਆਂ ਨੇ ਜਿਹੜੀਆਂ ਇੰਟੈਲੀਜੈਂਸ ਦੀਆਂ, ਉਹ ਇਹ ਵੀ ਕਹਿੰਦੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਹੋਰੀ ਆਪਣੀ ਵੱਖਰੀ ਪਾਰਟੀ ਬਣਾਉਣ ਦੇ ਯਤਨਾਂ ਦੇ ਵਿੱਚ ਨੇ। ਉਹ ਕੁਛ ਜਿਹੜੇ ਉਹ ਲੋਕ ਜਿਹੜੇ ਪਿਛਲੀਆਂ
ਲੋਕ ਸਭਾ ਚੋਣਾਂ ਦੇ ਦੌਰਾਨ ਹਾਸ਼ੀਏ ਤੇ ਚਲੇ ਗਏ, ਉਹਨਾਂ ਨੂੰ ਨਾਲ ਜਿਹੜਾ ਲੈ ਸਕਦੇ ਇਸ ਪਾਰਟੀ ਦੇ ਵਿੱਚ ਜਿਹੜੀ ਸੰਭਾਵੀ ਰੂਪ 'ਚ ਬਣ ਸਕਦੀ। ਜੇ ਉਹ ਕਾਂਗਰਸ ਦੀ ਇਹ ਰੈਲੀਆਂ ਦੇ ਵਿੱਚ ਸ਼ਾਮਲ ਹੋ ਜਾਂਦੇ ਆ, ਫਿਰ ਇਹਨਾਂ ਅਟਕਲਾਂ ਦੇ ਉੱਤੇ ਜਿਹੜਾ ਦੀ ਉਹ ਥੋੜੇ ਚਿਰ ਦੇ ਵਾਸਤੇ ਠੱਲ ਪੈ ਜੂਗੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਵੱਖਰੀ ਪਾਰਟੀ ਜਿਹੜੀ ਜੀ ਉਹ ਬਣਾ ਰਹੇ। ਹਰੀਸ਼ ਰਾਵਤ ਨੇ ਇਹ ਗੱਲ ਕਹੀ ਆ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਉਹਨਾਂ ਦੀ ਕਾਂਗਰਸ ਦੀ ਭਵਿੱਖ ਦੀ ਯੋਜਨਾ ਦਾ ਹਿੱਸਾ। ਭਵਿੱਖ ਦੀ ਯੋਜਨਾ ਦਾ ਕੀ ਹਿੱਸਾ, ਇਹ ਜਿਹੜਾ ਦੀ ਉਹ ਪਤਾ ਲੱਗੂਗਾ ਜਦੋਂ ਕੱਲ੍ਹ ਤੋਂ ਇਹ ਰੈਲੀ ਜਿਹੜੀ ਦੀ ਉਹ ਸਟਾਰਟ ਹੋਣੀ ਹੈ। ਸੋ ਕਾਂਗਰਸ ਦੇ ਵਾਸਤੇ ਜਿੱਥੇ ਇਹ ਸਵਾਲ ਜਿਹੜਾ ਉਹ ਰਹੂਗਾ ਕਿ ਉਹ ਇੱਕਜੁੱਟਤਾ ਸ਼ੋਅ ਕਰ ਸਕਦੇ ਆ ਜਾਂ ਨਹੀਂ। ਪਰ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ ਉਹ ਇਹ ਆ ਕਿ ਤਖ਼ਤਾਂ ਤੋਂ ਚੱਲ ਕੇ ਚੰਡੀਗੜ੍ਹੋਂ ਕੁੱਟ ਖਾ ਕੇ ਮੁੜੇ ਅਕਾਲੀ ਦਲ ਬਾਦਲ ਵਾਲੇ ਤੇ ਚਾਹੇ ਇਹ ਕਾਂਗਰਸ ਵਾਲੇ ਜਿਹੜੇ ਆ ਟਰੈਕਟਰ ਰੈਲੀ ਪੰਜਾਬ ਦੇ ਵਿੱਚ ਜਿਹੜੀ ਕੱਢ ਰਹੇ ਆ, ਦੇਖੋ ਪਾਸ ਤਾਂ ਕਾਨੂੰਨ ਕੀਤੇ ਆ ਕੇਂਦਰ ਨੇ, ਇਹ ਲੋਕ ਦਿੱਲੀ ਨੂੰ ਮੂੰਹ ਨਹੀਂ ਕਰ ਰਹੇ, ਉਸ ਪਾਸੇ ਵੱਲ ਨੂੰ ਨਹੀਂ ਜਾ ਰਹੇ, ਬਲਕਿ ਰਾਹੁਲ ਗਾਂਧੀ ਹੋਰੀ ਟਰੈਕਟਰ ਰੈਲੀ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਕੱਢਣ ਤੇ ਉੱਥੇ ਇੱਥੋਂ ਦੇ ਪੰਜਾਬ ਦੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਸੱਦ ਲੈਣ ਟਰੈਕਟਰ ਲੈ ਕੇ ਕਿ ਉੱਥੇ ਪ੍ਰਧਾਨ ਮੰਤਰੀ ਦਾ ਘਰ ਘੇਰਿਆ ਜਾਵੇ, ਪਾਰਲੀਮੈਂਟ ਜਿਹੜੀ ਦੀ ਉਹ ਘੇਰੀ ਜਾਵੇ। ਇਹ ਇੱਥੇ ਪਿੰਡਾਂ ਦੇ ਵਿੱਚ ਜਿਹੜੀਆਂ ਦੀ ਉਹ ਗੇੜੀਆਂ ਦੇਣ ਦੇ ਯਤਨਾਂ ਦੇ ਵਿੱਚ ਨੇ ਤਾਂ ਕਿ ਕੋਈ ਜਿਹੜੀ ਸਿਆਸੀ ਪਾਰਟੀ ਆ ਉਹ ਪਿੱਛੇ ਨਹੀਂ ਰਹਿਣਾ ਚਾਹੁੰਦੀ ਇਸ ਮਾਮਲੇ ਦੇ ਵਿੱਚ ਕਿ ਜਿੰਨੀ ਕੁ ਸਿਆਸਤ ਵੋਟ ਬੈਂਕ ਜਿਹੜਾ ਜੀ ਉਹਦੇ ਤੋਂ ਕਾਬੂ ਕੀਤਾ ਜਾਂਦਾ ਉਹ ਕਰ ਲਵੇ। ਬਿਲਕੁਲ ਜੀ, ਗੱਲ ਤੇ ਵੋਟ ਬੈਂਕ ਦੀ ਆ, ਨਹੀਂ ਤਾਂ ਉਹਨੇ ਹਰਿਆਣਾ ਵੀ ਲੰਘ ਕੇ ਆਉਣਾ, ਸੰਘਰਸ਼ ਤਾਂ ਉੱਥੇ ਵੀ ਚੱਲ ਰਿਹਾ ਆ। ਤੇ ਅੱਗੇ ਹਾਥਰਸ ਕਾਂਡ ਦੀ ਜੇ ਗੱਲ ਕਰੀਏ, ਵੈਸੇ ਕਿਸੇ ਨੂੰ ਇਨਸਾਫ ਤਾਂ ਨਹੀਂ ਮਿਲਦਾ ਉਸ ਕੰਟਰੀ ਦੇ ਵਿੱਚ, ਤੇ ਪੁਲਿਸ ਨੇ ਜੋ ਵੀ ਜਬਰ ਜਨਾਹ ਹੋਇਆ ਉਸ ਦੇ ਦੋਸ਼ ਨਕਾਰ ਦਿੱਤੇ। ਇਸ ਤਾਂ ਜਿਹੜਾ ਪਿੰਡ ਹੈ ਇਹ ਉਹਦੇ ਉੱਥੇ ਧਾਰਾ 144 ਜਿਹੜੀ ਜੀ ਉਹ ਲਾਈ ਹੋਈ ਹੈ। ਵੱਡੀਆਂ ਵੱਡੀਆਂ ਰੋਕਾਂ ਲਾ ਕੇ ਮੀਡੀਆ ਨੂੰ ਤੇ ਆਮ ਲੋਕਾਂ ਨੂੰ ਉੱਥੇ ਜਾਣ ਤੋਂ ਰੋਕਿਆ ਜਾ ਰਿਹਾ ਤਾਂ ਕਿ ਉਹਦੇ ਪਰਿਵਾਰ ਦੇ ਨਾਲ ਕੋਈ ਮਿਲਣਾ ਜਿਹੜਾ ਵੀ ਉਹ ਲਵੇ, ਉਹਦੇ ਪਰਿਵਾਰ ਦੇ ਨਾਲ ਕਿਸੇ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ। ਕੱਲ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਵਾਡਰਾ ਨੇ ਜਾਣ ਦੀ ਯੂਪੀ ਦੇ ਵਿੱਚ ਜਾਣ ਦੀ ਜਿਹੜੀ ਦੀ ਉਹ ਕੋਸ਼ਿਸ਼ ਕੀਤੀ। ਯਮੁਨਾ ਐਕਸਪ੍ਰੈਸਵੇ ਦੇ ਉੱਤੇ ਯੂਪੀ ਦੀ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ। ਜਦੋਂ ਰੋਕਿਆ ਤੇ ਇਹ ਗੱਡੀਆਂ ਉੱਥੇ ਖੜੀਆਂ ਕਰਕੇ ਪੈਦਲ ਤੁਰ ਪਏ। ਪੁਲਿਸ ਨੇ ਇਹ ਕਿਹਾ ਕਿ ਧਾਰਾ 144 ਲੱਗੀ ਹੋਈ ਹੈ, ਇਸ ਕਰਕੇ ਤੁਹਾਨੂੰ ਸਮੂਹਿਕ ਰੂਪ ਦੇ ਵਿੱਚ ਜਾਣ ਦੀ ਪਰਮਿਸ਼ਨ ਨਹੀਂ ਗੀ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਇਕੱਲੇ ਹੀ ਚਲੇ ਜਾਣਗੇ। ਉਹ ਜਦੋਂ ਜਾਣ ਦੇ ਯਤਨਾਂ ਦੇ ਵਿੱਚ ਧੱਕਾ ਮੁੱਕੀ ਹੋ ਗਈ। ਧੱਕਾ ਮੁੱਕੀ ਦੇ ਵਿੱਚ ਰਾਹੁਲ ਗਾਂਧੀ ਡਿੱਗ ਪਏ, ਜਿਹਦੇ ਹੱਥ ਦੇ ਉੱਤੇ ਸੱਟ ਜਿਹੜੀ ਉਹ ਲੱਗੀ ਦੱਸੀ ਜਿਹੜੀ ਉਹ ਜਾ ਰਹੀ ਹੈ। ਰਾਹੁਲ ਗਾਂਧੀ ਨੇ ਇਹ ਗੱਲ ਕਹੀ ਕਿ ਉਹ ਸਿਰਫ ਪਰਿਵਾਰ ਨੂੰ ਮਿਲਣ ਜਾਣਾ ਚਾਹੁੰਦੇ ਆ। ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਵਾਡਰਾ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਔਰ ਉਹਨਾਂ ਦੇ ਉੱਤੇ ਜਿਹੜੀ ਧਾਰਾ 188 ਜਿਹੜੀ ਹੈ, ਜਿਹੜੀ ਡਿਜ਼ਾਸਟਰ ਮੈਨੇਜਮੈਂਟ ਦੀ ਹੈ ਧਾਰਾ, ਉਹਦੇ ਤਹਿਤ ਮਾਮਲਾ ਦਰਜ ਜਿਹੜਾ ਉਹ ਕੀਤਾ ਗਿਆ। ਉਧਰ ਜਿਹੜਾ ਹਾਥਰਸ ਤੇ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਵੱਲੋਂ ਜਿਹੜੀ ਧਾਰਾ 144 ਦੇ ਤਹਿਤ ਪਾਬੰਦੀਆਂ ਜਿਹੜੀਆਂ ਲਾਈਆਂ ਗਈਆਂ ਨੇ, ਇਸ ਤੋਂ ਬਾਅਦ ਜਿਹੜੀ ਪੈਦਾ ਹੋਈ ਤਣਾਅ ਵਾਲੀ ਸਥਿਤੀ ਹੈ, ਇਹਦੇ ਉੱਤੇ ਜਿਹੜਾ ਮਹਿਲਾ ਕਮਿਸ਼ਨ ਹੈ ਉਹਨੇ ਇਸ ਮਾਮਲੇ ਦੇ ਉੱਤੇ ਪਰਿਵਾਰ ਦੀ ਗੈਰ ਮੌਜੂਦਗੀ ਦੇ ਵਿੱਚ ਸੰਸਕਾਰ ਕਰਨ ਲਈ ਯੂਪੀ ਪੁਲਿਸ ਤੋਂ ਜਵਾਬ ਜਿਹੜਾ ਜੀ ਉਹ ਮੰਗਿਆ। ਕਮਿਸ਼ਨ ਨੇ ਜਾਰੀ ਬਿਆਨ ਦੇ ਵਿੱਚ ਇਹ ਕਿਹਾ ਕਿ ਇਹ ਘਟਨਾ ਜਿਹੜੀ ਉਹ ਦਿਲ ਕੰਬਾਊ ਹੈ। ਸੋਸ਼ਲ ਮੀਡੀਆ ਦੇ ਉੱਤੇ ਇਸ ਵੇਲੇ ਖਾਸ ਤੌਰ ਦੇ ਉੱਤੇ ਟਵਿੱਟਰ ਦੇ ਉੱਤੇ ਇੱਕ ਵੱਡੀ ਜਿਹੜੀ ਵਾਰ ਹੈ, ਇੱਕ ਵੱਡੀ ਜੰਗ ਹੈ ਇਸ ਕੁੜੀ ਦੇ ਹੱਕ ਦੇ ਵਿੱਚ ਜਿਹੜਾ ਉਹ ਚੱਲ ਰਹੀ ਹੈ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵੱਡੇ ਸਵਾਲ ਦਾਗ ਰਹੇ ਆ ਕਿ ਕਿਸੇ ਜਿਹੜਾ ਦੀ ਤਰੀਕੇ ਦੇ ਨਾਲ ਪੋਲੀਟੀਸ਼ੀਅਨਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਈ ਜਾ ਸਕੇ। ਹੁਣ ਬਹੁਤੇ ਸਵਾਲਾਂ ਦਾ ਜਵਾਬ ਤਾਂ ਇਸ ਗੱਲ ਤੋਂ ਲੋਕਾਂ ਨੂੰ ਮਿਲ ਜੂਗਾ ਕਿ ਅੱਧੀ ਰਾਤ 2:30 ਵਜੇ ਜਿਹੜਾ ਸੀ ਉਸ ਲੜਕੀ ਦਾ ਅੰਤਿਮ ਸੰਸਕਾਰ ਕਿਉਂ ਕੀਤਾ ਗਿਆ। ਜਿਹੜੀ ਇਹ ਪੁਲਿਸ ਹੈ ਉਹਦੇ ਅਧਿਕਾਰੀ ਨੇ ਇਹ ਗੱਲ ਕਹੀ ਹੈ ਕਿ ਫੋਰੈਂਸਿਕ ਰਿਪੋਰਟ ਦੇ ਵਿੱਚ ਖੁਲਾਸਾ ਜਿਹੜਾ ਵੀ ਉਹ ਹੋਇਆ ਕਿ ਕੋਈ ਉਹਦੇ ਨਾਲ ਜਿਹੜੀ ਜ਼ਬਰ ਜਨਾਹ ਦੀ ਘਟਨਾ ਨਹੀਂ ਸੀ ਜਿਹੜੀ ਉਹ ਵਾਪਰੀ। ਇਹ ਕਿ ਫੋਰੈਂਸਿਕ ਲੈਬ ਦੀ ਰਿਪੋਰਟ ਜਿਹੜੀ ਹੈ ਉਹ ਆ ਗਈ ਹੈ। ਹੁਣ ਜਿਹੜਾ ਸਵਾਲ ਹੈ ਕਿ ਫੋਰੈਂਸਿਕ ਲੈਬ ਦੀ ਰਿਪੋਰਟ ਜਿਹੜੀ ਉਹ ਕਿਵੇਂ ਬਣਾਈ ਜਾਂਦੀ ਆ, ਉਹ ਕਿਸੇ ਤੋਂ ਲੁਕਿਆ ਛਿਪਿਆ ਜਿਹੜਾ ਜੀ ਉਹ ਥੋੜ੍ਹੀ ਆ। ਜਿੱਥੇ ਗੱਡੀ ਜਿਹੜੀ ਆ ਉਹ ਤਕਰੀਬਨ 1 ਕਿਲੋਮੀਟਰ ਜਦੋਂ ਪਿੱਛੇ ਰਹਿ ਜਾਂਦਾ ਮੀਡੀਆ ਤੇ ਉਹਦੇ ਦੌਰਾਨ ਜਿਹੜੀ ਉਹ ਪਲਟਾ ਕੇ ਤੇ ਉੱਥੇ ਮੁਕਾਬਲਾ ਬਣਾ ਦਿੱਤਾ ਜਾਂਦਾ। ਇਹ ਸਭ ਨੂੰ ਪਤਾ ਹੈ ਕਿ ਕਿਹੜੇ ਤਰੀਕੇ ਦੇ ਨਾਲ ਇਹਨੂੰ
ਦੱਬਣ ਦੇ ਯਤਨ ਜਿਹੜੇ ਜੀ ਉਹ ਕੀਤੇ ਜਾ ਰਹੇ ਆ। ਜਿਹੜੀ SIT ਬਣਾਈ ਆ ਉਹ ਵੀ ਕਾਹਦੇ ਵਾਸਤੇ ਜਿਹੜਾ ਜੀ ਉਹ ਬਣਾਈ ਆ, ਇਸ ਮਾਮਲੇ ਨੂੰ ਦੱਬਣ ਦੇ ਯਤਨ ਹੀ ਜਿਹੜੇ ਜੀ ਉਹ ਕੀਤੇ ਨੇ। ਕਾਗਜ਼ਾਂ ਦੇ ਫਾਈਲਾਂ ਦੇ ਢਿੱਡ ਜਿਹੜੇ ਆ ਜੀ ਉਹ ਭਰ ਦਿੱਤੇ ਜਾਣਗੇ। ਜੀ ਜੀ ਬਿਲਕੁਲ। ਤੇ ਅੱਗੇ ਬਾਈਬਲ ਕਲਾ ਕਾਂਡ ਦੀ ਜੇ ਗੱਲ ਕਰੀਏ ਤਾਂ ਉਸ ਦਾ ਜਿਹੜਾ ਵਾਅਦਾ ਮਾਫ ਗਵਾਹ ਆ ਉਸਨੇ ਖੁਲਾਸੇ ਕੀਤੇ ਕਿ ਸੈਣੀ ਤੇ ਉਮਰਾ ਨੰਗਲ ਕਰਕੇ ਗੋਲੀ ਚੱਲੀ ਆ। ਦੇਖੋ ਇਹਦੇ ਹੁਣ ਜਿਹੜੇ ਕਿਉਂਕਿ ਬਿਆਨ ਆ ਇਹਦੀ ਥੋੜੇ ਲੀਕ ਜਿਹੜਾ ਉਹ ਹੋ ਰਹੇ ਨੇ। 19 ਸਫ਼ਿਆਂ ਦਾ ਇਹ ਬਿਆਨ ਹੈ। ਇੰਸਪੈਕਟਰ ਪ੍ਰਦੀਪ ਸਿੰਘ ਜਿਹੜਾ ਕਿ ਵਾਅਦਾ ਮਾਫ ਗਵਾਹ ਬਣ ਗਿਆ ਕਿਉਂਕਿ ਇਹ ਨਾਮਜ਼ਦ ਸੀਗਾ ਜੀ ਦੋਸ਼ੀਆਂ ਦੇ ਵਿੱਚ, ਜਿਨ੍ਹਾਂ ਨੇ ਇਹ ਉਸ ਟਾਈਮ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਉੱਤੇ ਗੋਲੀ ਚਲਾਈ ਸੀ। ਇਹ ਜਿਹੜਾ ਚਰਨਜੀਤ ਸ਼ਰਮਾ ਮੋਗੇ ਦਾ SSP ਸੀ ਸਾਬਕਾ, ਜਿਹੜਾ ਉਹਦਾ ਉਸ ਟਾਈਮ ਰੀਡਰ ਸੀਗਾ ਤੇ ਇਹਦੀ ਡਿਊਟੀ ਜਿਹੜੀ ਆ ਉਹ ਉੱਥੇ ਲੱਗੀ ਹੋਈ ਸੀਗੀ। ਇਸੇ ਕਰਕੇ ਇਹਨੂੰ ਨਾਮਜ਼ਦ ਇਹਦੇ ਵਿੱਚ ਕੀਤਾ ਗਿਆ ਸੀ। ਉਹਨੇ ਵਾਅਦਾ ਮਾਫ ਗਵਾਹ ਬਣਨ ਦੀ ਐਪਲੀਕੇਸ਼ਨ ਦਿੱਤੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਤੇ ਉਹ ਐਕਸੈਪਟ ਹੋਈ। ਉਹਦੇ ਵਿੱਚ ਜਿਹੜਾ ਜੀ ਉਹ ਪਤਾ ਇਹ ਲੱਗ ਰਿਹਾ, ਜਿਹੜਾ ਬਿਆਨ ਹੈ ਉਹ ਜਨਤਕ ਹੋਣ ਤੋਂ ਬਾਅਦ, ਕਿ ਜਿਹੜਾ ਮਸਲਾ ਪੰਜਾਬ ਦੀ ਪੁਲਿਸ ਗੱਲਬਾਤ ਰਾਹੀਂ ਹੱਲ ਕਰ ਸਕਦੀ ਸੀ, ਉਹਦੇ ਲਈ ਪੁਲਿਸ ਨੇ ਬਿਨਾਂ ਕਾਰਨ ਗੋਲੀ ਚਲਾਈ, ਜਿਹਦੇ ਨਾਲ 2 ਬੇਕਸੂਰ ਨੌਜਵਾਨਾਂ ਦੀ ਮੌਤ ਹੋਈ। 2 ਦਰਜਨ ਤੋਂ ਵੱਧ ਲੋਕ ਜਿਹੜੇ ਸੀ ਉਹ ਜ਼ਖਮੀ ਹੋਏ। ਪ੍ਰਦੀਪ ਸਿੰਘ ਘਟਨਾ ਵਾਲੇ ਸਮੇਂ ਦੇ ਉੱਤੇ ਉੱਥੇ ਮੌਜੂਦ ਜਿਹੜਾ ਉਹ ਸੀਗਾ। ਉਹਨੇ ਜਿਹੜੇ 19 ਸਫ਼ਿਆਂ ਦੇ ਬਿਆਨ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ ਕਿ ਉਸ ਵੇਲੇ ਦੇ DGP ਸਮੇਤ ਸੈਣੀ ਨੇ ਪਰਮਰਾਜ ਉਮਰਾ ਨੰਗਲ ਨੂੰ ਹਦਾਇਤ ਕੀਤੀ ਸੀਗੀ ਕਿ ਬਾਈਬਲ ਕਲਾ ਸੜਕ ਤੋਂ ਧਰਨਾ ਹਰ ਹਾਲਤ ਦੇ ਵਿੱਚ ਚੁਕਵਾ ਦਿੱਤਾ ਜਾਵੇ, ਜੇ ਲੋੜ ਪੈਂਦੀ ਹੈ ਤੇ ਗੋਲੀਆਂ ਵੀ ਚਲਾਈਆਂ ਜਾਣ। ਇਹ ਪ੍ਰਦੀਪ ਸਿੰਘ ਆਪਣੇ ਬਿਆਨ ਦੇ ਵਿੱਚ ਕਹਿੰਦਾ। ਇੰਸਪੈਕਟਰ ਪ੍ਰਦੀਪ ਸਿੰਘ ਜਿਹੜਾ ਜੀ ਉਹਨੇ ਆਪਣੇ ਬਿਆਨ ਦੇ ਵਿੱਚ ਖੁਲਾਸਾ ਜਿਹੜਾ ਇਹ ਕੀਤਾ ਕਿ ਬਾਈਬਲ ਗੋਲੀ ਕਾਂਡ DGP ਸਮੇਤ ਸੈਣੀ ਤੇ IG ਪਰਮਰਾਜ ਉਮਰਾ ਨੰਗਲ ਤੇ ਸਾਬਕਾ ਜਿਹੜਾ ਮੋਗੇ ਦਾ ਜਿਹੜਾ SSP ਸੀਗਾ ਚਰਨਜੀਤ ਸ਼ਰਮਾ, ਉਹਦੇ ਗਲਤ ਰਵੱਈਏ ਕਰਕੇ ਜਿਹੜਾ ਜੀ ਇਹ ਵਾਪਰਿਆ। ਵਾਅਦਾ ਮਾਫ ਗਵਾਹ ਨੇ ਇਹ ਵੀ ਖੁਲਾਸਾ ਜਿਹੜਾ ਜੀ ਕੀਤਾ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਨ ਤੋਂ ਬਾਅਦ IG ਪਰਮਰਾਜ ਉਮਰਾ ਨੰਗਲ ਨੇ ਪੁਲਿਸ ਲਾਈਨ ਲੁਧਿਆਣੇ ਦੇ ਵਿੱਚ ਉਹਨਾਂ ਸਾਰੇ ਅਫਸਰਾਂ ਦੀ ਮੀਟਿੰਗ ਬੁਲਾਈ ਸੀ, ਜਿਹਦੇ ਵਿੱਚ ਉਹਨੇ ਬਾਈਬਲ ਕਲਾਂ ਦੇ ਵਿੱਚ ਚੱਲੀਆਂ ਗੋਲੀਆਂ ਦੀ ਸੱਚਾਈ ਨੂੰ ਲੁਕਾਉਣ ਦੇ ਵਾਸਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪੋ ਆਪਣਾ ਗੋਲੀ ਸਿੱਕਾ ਤੇ ਕਾਰਤੂਸ ਪੂਰੇ ਕਰ ਲੈਣ, ਤਾਂ ਕਿ ਪੜਤਾਲ ਦੇ ਦੌਰਾਨ ਪੁਲਿਸ ਜਿਹੜੀ ਆ ਉਹ ਨਿਰਦੋਸ਼ ਸਾਬਤ ਹੋਵੇ। ਜਿਹੜੀ ਗੋਲੀਆਂ ਦੇ ਨਾਲ ਟੈਂਪਰਿੰਗ ਕੀਤੀ ਗਈ ਸੀ, ਜਿਹੜੀ ਬੜਾ ਕੁਝ ਜਿਹੜਾ ਜੀ ਉਹ ਸਾਹਮਣੇ ਆਉਂਦਾ ਰਿਹਾ, ਉਹ ਇਹਦਾ ਹੀ ਪਾਰਟ ਸੀਗਾ ਜੀ। ਤੇ ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਸੀਨੀਅਰ ਜਿਹੜੇ ਇਹ ਅਫਸਰ ਨੇ, ਜਦੋਂ ਹੁਣ ਗੱਲ ਸਮੇਤ ਸੈਣੀ ਤੱਕ ਜਾਂਦੀ ਹੈ ਕਿ DGP ਉਹ ਸੀਗਾ, ਅੱਗੋਂ ਉਹਦੀਆਂ ਹਦਾਇਤਾਂ ਉਮਰਾ ਨੰਗਲ ਤੇ ਬਾਕੀਆਂ ਨੂੰ DGP ਨੂੰ ਕਿਹਦੀ ਜਿਹੜੀ ਉਹ ਹਦਾਇਤ ਸੀ, ਉਹ ਗ੍ਰਹਿ ਮੰਤਰਾਲੇ ਦੀ ਹੁੰਦੀ, ਗ੍ਰਹਿ ਮੰਤਰੀ ਦੀ ਹੁੰਦੀ ਹੈ। ਗ੍ਰਹਿ ਮੰਤਰੀ ਉਸ ਵੇਲੇ ਸੁਖਬੀਰ ਸਿੰਘ ਬਾਦਲ ਸਰ, ਜਾਂ ਗ੍ਰਹਿ ਮੰਤਰੀ ਦੀ ਜਾਂ ਜਿਹੜੀ ਦੀ ਉਹ ਮੁੱਖ ਮੰਤਰੀ। ਹੁਣ ਵੇਖਣਾ ਇਹ ਆ ਇਹ ਲੀਡ ਜਿਹੜੀ ਇੱਥੋਂ ਤੱਕ ਪਹੁੰਚੀ, ਇਹ ਉਸ ਤੋਂ ਅੱਗੇ ਜਿਹੜੀ ਜੀ ਉਹ ਇਹਨਾਂ ਨੇਤਾਵਾਂ ਤੱਕ ਇਹ ਸੇਕਾ ਪਹੁੰਚਦਾ, ਜਾਂ ਇਹ ਨੇਤਾ ਫਿਰ ਇੱਕ ਵਾਰੀ ਜਿਹੜਾ ਜੀ ਉਹ ਬਚ ਕੇ ਨਿਕਲ ਜਾਂਦੇ ਆ। ਔਰ ਪੁਲਿਸ ਦੇ ਵਾਸਤੇ ਵੀ ਇਹ ਕਿਸਮ ਦੇ ਨਾਲ ਇਹ ਵੱਡਾ ਤੁਸੀਂ ਕਹਿ ਲਓ ਕਿ ਸਿੱਖਣ ਵਾਲੀ ਜਿਹੜੀ ਚੀਜ਼ ਹੈ ਕਿ ਰਾਜਨੀਤਿਕ ਲੋਕਾਂ ਦੇ ਕਹੇ ਦੇ ਉੱਤੇ ਬੇਕਸੂਰ ਲੋਕਾਂ ਦੇ ਉੱਤੇ ਮਾਮਲੇ ਦਰਜ ਕਰਨੇ, ਜਿਹੜੀ ਪੁਲਿਸ ਗੋਲੀ ਜਿਹੜੀ ਉਹ ਚਲਾਉਣੀ, ਜਦੋਂ ਪੈਂਦੀ ਆ ਮੁਸੀਬਤ, ਫਿਰ ਇਹ ਰਾਜਨੀਤਿਕ ਲੋਕ ਜਿਹੜੇ ਵੀ ਉਹ ਛਾਲਾਂ ਮਾਰ ਕੇ ਆਪ ਨਿਕਲ ਜਾਂਦੇ ਤੇ ਪੁਲਿਸ ਵਾਲੇ ਫਸ ਜਾਂਦੇ। ਬਿਲਕੁਲ ਜੀ, ਹਜੇ ਵੀ ਫਸਣਗੇ ਫੇਰ ਹੀ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।